MBBS डॉक्टर को तवीज़ लिखाया होंदा उधर वेख लो हमाम च छिला रहता चल ठीक है फिर बस करते बिल्ली ना हड्डी साहब सैड वाली जेब च ट्रैक्टर पाया होंदा कांडी ना सूप पींदा होंदा ਉਹ ਤਿੱਕੇ ਕਬਾਬਾਂ ਦਾ ਦਰਖਤ ਹੁੰਦਾ ਜੀ अन्ने दी पसंद दी शर्टां ले गया इशे खिदमत है हाय हाय ਪਹਿਲੇ ਮੈਨੂੰ ਮਾਹੌਲ ਤਾਂ ਬਣਾਉਣ ਦੇ ਚਲੋ ਠੀਕ ਹੈ ਮੈਂ ਉੱਠੋ ਤਾਂ ਮਾਹੌਲ ਬਣਾ ਲਵਾਂ। ਤੈਨੂੰ ਮੈਂ ਕਹਿੰਦਾ ਨਾ ਹੋਏ ਤੂੰ ਸਾਹਮਣੇ ਚੇਂਜ ਕਰ ਲਿਆ ਮੈਂ ਆਊਟ ਵਜਾ ਰਿਹਾ ਤੈਨੂੰ ਸਮਝ ਆ ਗਿਆ ਮੈਂ ਉਹਨੂੰ ਲੱਤ ਮਾਰੀ ਸੀ ਲੱਤ ਮਾਰੀ ਚੇਂਜ ਹੋ ਵਾਹ ਸ਼ੇਖ ਸਾਹਿਬ ਬੱਲੇ ਬੱਲੇ ਖੈਰਾ ਕੀ ਆਣਾ ਹੈ ਹਾਏ 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 ਮੈਂ ਕੱਕਰੇ ਸ਼ੇਖ ਸਾਹਿਬ ਸੁਭਾਨ ਅੱਲਾ मैं सदके हो शेख हो को सबक लो है तो देखो पूरी दुनिया शेख होगी थी आए आंदे फिर दोबारा हाय हाय क्या कहने शेख साहब मैं क्या शेख साहब की रोही मरोही आए हो है सुभान अल्लाह मैंने दसो नूरजहां भी शेख से मेरी गल सुन मेरे ईमानदारी ना मतलब बड़े पंडित जसराज जी भी शेख सन ਉਹ ਭਾਈ ਜਾਨ ਮੈਂ ਇਹ ਕੋਈ ਕਿਸੇ ਦੀ ਜ਼ਗੀਰ ਨਹੀਂ ਹੈਗੀ
ਮੈਂ ਕਿਹਾ ਨਹੀਂ ਮੇਰੀ ਗੱਲ ਸੁਣੇ, ਕਿਸੇ ਦੀ ਜਗੀਰ ਨਹੀਂ ਹੈਗੀ ਸੁਰ ਲੈ ਦੀ ਸਮਝ ਜਾਂ ਕੋਈ ਜ਼ਹੀਨ ਨਿਕਲ ਆਵੇ ਜਾਂ ਇਹ ਜਗੀਰ ਨੇ ਕਿਸੇ ਨੂੰ ਵੀ ਆ ਸਕਦੀ ਹੈ। ਮੈਨੂੰ ਇੱਕ ਗੱਲ ਦੱਸੋ। ਆਹੋ ਇਹਦੇ ਚ ਕੋਈ ਐਸੀ ਗੱਲ ਨਹੀਂ ਹੈਗੀ ਵੀ। ਨਹੀਂ ਤੁਸੀਂ ਆਂਦੇ ਗੱਲਾਂ ਮੰਡੀ ਸਾਡੀ ਦੁਕਾਨ ਸੀ, ਉੱਥੇ ਪੁੜੇ ਪਾਉਂਦੇ ਸੀ, ਮੈਨੂੰ ਯਾਰ ਦੱਸੋ। ਰਫੀ ਸਾਹਿਬ ਨਾਈ ਸੀ, ਉਹਨਾਂ ਦਾ ਹਮਾਮ ਸੀ। ਰਫੀ ਸਾਹਿਬ ਤਾਂ ਚਲੋ ਸਿੰਗਰ ਸੀ, ਤੁਹਾਨੂੰ ਆਮਦਾਂ ਵੀ ਹੋ ਰਹੀਆਂ ਨੇ। ਸਿੰਗਰ ਸੀ ਉਹ, ਕਿੱਦਾਂ ਸੁਰ ਲੈਣ ਨੂੰ ਸਮਝਦੇ ਸੀ। ਆਮਦਾਂ ਵੀ ਪੱਕੀਆਂ ਹੋ ਰਹੀਆਂ ਆਮਦਾਂ ਵੀ ਨੇ, ਪੱਕੀਆਂ ਹੋ ਗਾਣੇ ਵੀ ਪੱਕੇ ਹੋ ਰਹੇ ਮੈਂ ਨੇ। ਖਾਨ ਸਾਹਿਬ ਨੁਸਰਤ ਨੂੰ ਸੁਣਿਆ ਹੀ ਇੰਨਾ ਵਾ, ਮੈਂ ਉਹਨਾਂ ਨੂੰ ਮੈਂ ਤੇ ਉਹਨਾਂ ਨੂੰ ਅਦਬ ਦੇ ਵਿੱਚ ਨਹੀਂ ਗਾਉਂਦਾ ਕਿ ਯਾਰ ਉਹ ਬਹੁਤ ਸਾਡੀ ਪਹੁੰਚ ਹੀ ਨਹੀਂ ਹੈਗਾ ਕੰਮ। ਅੱਜ ਆ ਤਾਂ ਤੁਸੀਂ ਜਿਹੜੇ ਆ ਕੱਪੜੇ ਕੁਪੜੇ ਦੇ ਇਹ ਤਾਂ ਕੰਮ ਮੈਂ ਦੱਸ ਰਹੇ ਸੁਣਿਆ, ਮੈਂ ਉਹਨਾਂ ਨੂੰ ਇੰਨਾ ਸੁਣਦਾ, ਮੈਂ ਉਹਨਾਂ ਦੀ ਕਵਾਲੀ ਹੰਝੂ ਅੱਖੀਆਂ ਦੇ ਵਿਹੜੇ ਵਿੱਚ ਪਾਉਂਦੇ ਨੇ ਤਮਾਲਾਂ, ਮੈਂ ਇੰਨੀ ਸੁਣੀ, ਮੇਰੀ ਗੱਡੀ 'ਚ 24 ਘੰਟੇ ਲੱਗੀ ਰਹੀ। ਅੱਛਾ ਖਾਨ ਸਾਹਿਬ ਮਹਿੰਦੀ ਦਾ ਸ਼ੇਖ ਮਹਿੰਦੀ ਹੈ ਤਾਂ ਨਹੀਂ ਸੀ ਬਸ ਕਰਦੇ ਯਾਰ, ਕੋਈ ਇਹ ਕੁਦਰਤ ਦੇ ਕੰਮ ਆ। ਕਿਤੇ ਸ਼ੇਖਾਂ ਦਾ ਬੱਚਾ ਵੀ ਲਹਿਰ ਨੂੰ ਸਮਝਣ ਵਾਲਾ, ਕਿਤੇ ਢਾੜੀਆਂ ਦਾ ਵੀ ਨਹੀਂ ਨਿਕਲਦਾ। ਗੱਲ ਕਰਨ ਨਹੀਂ ਕਰਿਆ ਕਰੋ। ਗੋਡ ਗਿਫਟਡ ਇੱਕ ਅੱਧਾ ਜੀ ਹੁੰਦਾ, ਤੁਹਾਡੇ ਸਾਰੇ ਭਰਾ ਵੀ ਨੇ, ਅਬਦੁੱਲਾ ਵੀ। ਭਰਾ ਮੇਰੇ ਕਿਹੜੇ ਨੇ? ਉਹ ਬਸ ਕਰ ਦਿਆ ਕਰੋ ਉਸਤਾਦ ਜੀ। ਨਹੀਂ ਭਰਾ ਮੇਰੇ ਨੂੰ ਕਿੱਥੇ ਤੂੰ ਵੇਖ ਲਿਆ ਯਾਰ ਉਸਮਾਨ ਢੋਲ ਨਹੀਂ ਵਜਾਉਂਦਾ ਤੁਸੀਂ, ਮਤਲਬ ਇਹ ਕਿਹੜੀ ਗੱਲ ਕਰਨ ਦੇ ਉਸਤਾਦ ਜੀ? ਉਸਤਾਦ ਜੀ ਅਸੀਂ ਨਹੀਂ ਵੇਖਿਆ ਹੈਗਾ, ਉਹ ਬਾਹਰ ਜਿਹੜਾ ਢੋਲ ਉਦੋਂ ਰੱਖਿਆ ਸੀ ਉਹ। ਯਾਰ ਉਹ ਰੋਜ਼ਿਆਂ ਤੇ ਵਜਾਉਂਦੇ, ਤੁਸੀਂ ਤਾਂ ਕਹਿੰਦੇ ਮੁਸਤਕਲ ਵਜਾਉਂਦੇ। ਯਾਰ ਵਿਕਾਸ ਉਹ ਤਮੂਰ ਵਜਾਉਂਦਾ ਹੀ, ਉਹ ਢੋਲ ਤਮੂਰ ਵਾਲਿਆਂ ਅੱਛਾ ਦਾ। ਵਿਕਾਸ ਉਹਦਾ ਤੈਨੂੰ ਫੋਨ ਹੋਣਾ ਹੁਣੇ ਸਮਾਨ ਦਾ, ਤੈਨੂੰ ਪਤਾ ਉਹਨੇ ਤੈਨੂੰ ਕਹਿਣਾ ਪ੍ਰੀਤ ਭਾਈ ਯਾਰ ਤੁਸੀਂ ਮੇਰਾ ਐਵੇਂ ਕਹਿਤਾ। ਯਾਰ ਪਤਾ ਕੀ ਬੜੀ ਖੂਬਸੂਰਤ ਟੈਂਪੋ ਪਤਾ। ਲੇਕਿਨ ਉਸਤਾਦ ਜੀ ਜਿਹੜਾ ਗਾਣਾ ਸੀ ਨਾ, ਇਹ ਜਿਹੜਾ ਤੁਸੀਂ ਗਾਇਆ ਸਾਂਸੋਂ ਕੀ ਮਾਲਾ, ਜਿਹੜਾ ਮੇਰੇ ਤੋਂ ਛੋਟਾ ਨਾ ਵਿਕਾਸ, ਉਹ ਬਹੁਤ ਉਹ ਵੀ ਨੈਸ਼ ਗੱਲ ਕਰਦਾ। ਆਹੋ ਓਏ ਮੇਰੇ ਅੱਛਾ, ਉਹਦਾ ਨਾ ਉਹਦੇ ਨਾਲ ਤੂੰ ਦੁਨੀਆ ਜਹਾਨ ਦੀ ਕੋਈ ਟੌਪਿਕ ਛੇੜ ਲਾ, ਉਹਨੇ ਇਦਾਂ ਅੱਗੋਂ ਤੈਨੂੰ ਸਾਥ ਦੇਣਾ ਵੀ ਜਿਵੇਂ ਇਹ ਉਹਦੇ ਵਿੱਚ ਸਾਰੇ ਵਿੱਚ ਰਹਿ ਕੇ ਆਇਆ ਹੋਵੇ ਤੇ ਪਤਾ ਉਹਨੂੰ ਕੱਖ ਨਹੀਂ। ਮੈਂ ਗੱਡੀ ਤੇ ਤੁਰਿਆ ਜਾ ਰਿਹਾ, ਗੱਡੀ ਤੇ ਮੈਂ ਜਾ ਰਿਹਾ ਤੇ ਨਾਲ ਮੇਰੇ ਬੈਠਾ, ਮੈਂ ਕਿਹਾ ਯਾਰ ਆ ਸਾਹਮਣੇ ਜਿਹੜੀ ਦੁਕਾਨ ਨਹੀਂ ਚੌਧਰੀ ਕਾਰਪੋਰੇਸ਼ਨ, ਗੱਡੀਆਂ ਦੀ ਡੈਕੋਰੇਸ਼ਨ, ਚੌਧਰੀ ਡੈਕੋਰੇਸ਼ਨ ਗੱਡੀਆਂ ਦੀ ਸਾਰਾ ਸਮਾਨ। ਕਹਿੰਦਾ ਹਾਂ। ਮੈਂ ਕਿਹਾ ਯਾਰ ਇਹਦੇ ਕੋਲ ਨਾ ਫਲਾਂ ਚ ਇਹਨੂੰ ਨਾ ਕੰਮ ਆ ਤੇ ਉਹਦੇ ਕੋਲ ਲੈ ਆਈ। ਤੇ ਕਹਿੰਦਾ ਉਹ ਤੂੰ ਇੱਥੇ ਕਿੱਥੇ ਫਸ ਗਿਆ? ਮੈਂ ਕਿਹਾ ਕਿਉਂ? ਇਹ ਤੇ ਚੋਰ ਆ। ਮੈਂ ਕਿਹਾ ਤੂੰ ਕਦੀ ਆਇਆ ਇਹਦੇ ਕੋਲ? ਕਹਿੰਦਾ ਨਹੀਂ। ਮੈਂ ਕਿਹਾ ਤੂੰ ਕਦੀ ਇਹਦੇ ਕੋਲ ਕੋਈ ਚੀਜ਼ ਲਈ? ਕਹਿੰਦਾ ਨਹੀਂ। ਮੈਂ ਕਿਹਾ ਤੈਨੂੰ ਫਿਰ ਕਿੱਦਾਂ ਪਤਾ? ਕਹਿੰਦਾ ਉਹਦੀ ਦੁਕਾਨ ਤੋਂ ਹੀ ਲੱਗਣ ਦਾ। ਮੈਂ ਇੰਜ ਬਹੁ ਕਰਕੇ ਹੱਸੀ ਯਾਰ। ਉਹਨੂੰ ਤੂੰ ਇੰਨਾ ਕਹਿ ਦੇ ਕਿ ਯਾਰ ਡਾਕਟਰ ਕਦੀਰ ਸਾਹਿਬ ਨੇ ਕੀ ਪਾਇਆ ਹੋਏਗਾ ਐਸਾ ਕਿ ਐਟਮ ਬੰਬ ਬਣਾ ਲਿਆ, ਤੇ ਉਹਨੇ ਪੂਰੀ ਉਹਦੀ ਰੈਸਿਪੀ ਦਿਖਾ ਦੇਣੀ। ਇੱਕ ਦਿਨ ਨਾ ਉਹ ਘਰ ਆਇਆ ਵਿਕਾਸ, ਤੇ ਇਹ ਨਾ ਜੁਮੇ ਨਹੀਂ ਘਰ ਆਇਆ ਤੇ ਇਹ ਸਾਰੇ ਅੰਦਰ ਤੁਸੀਂ ਬੈਠੇ ਸੀ ਤੇ ਬਾਹਰ ਮੋਟਰਸਾਈਕਲਾਂ ਕੋਲ 10-12 ਗੱਡੀਆਂ, ਤੇ ਬੋਲਦਾ ਉਹ ਆਰਾਮ ਨਾਲ ਆ ਕੇ ਕਹਿੰਦਾ ਬਾਹਰ ਮੋਟਰਸਾਈਕਲ ਦੇਖ, ਕਹਿੰਦਾ ਅੰਦਰ ਜੁਮਾ ਹੁੰਦੇ ਆ। ਅੱਛਾ ਨਵਾਂ ਸ਼ਹਿਦ ਦਾ ਕੰਮ ਕੀਤਾ ਨਾ, ਸ਼ੈਂਪੂ ਸ਼ਹਿਦ ਦਾ, ਤੇ ਸ਼ਹਿਦ ਮਤਲਬ ਉਹਦਾ ਕੰਮ ਕੀਤਾ ਤੇ ਅੰਦਰ ਆਇਆ ਤੇ ਆ ਕੇ ਨਾ ਤੇ ਉਹਦੇ ਡਰਮੀਆਂ 'ਚ ਸ਼ਹਿਦ ਪਿਆ ਨਾ, ਕਹਿੰਦਾ ਇਹ ਸ਼ਹਿਦ ਆ? ਮੈਂ ਕਿਹਾ ਆਹੋ। ਇਹ ਵੇਚ ਲਓ ਛੇਤੀ ਛੇਤੀ, ਨਹੀਂ ਤੇ ਚੀਨੀ ਥੱਲੇ ਬਹਿ ਜਾਣੀ। ਸ਼ਾਇਦ ਦੀ ਚੀਨੀ। ਉਸਤਾਦ ਜੀ ਉਹਨੇ ਉਹ ਵੀ ਗੱਲ ਹੈ ਜਦੋਂ ਦਫ਼ਤਰ ਨਵਾਂ ਲਿਆ ਸੀਗਾ ਤੇ ਬੜੇ ਹੀ ਆ ਤੇ ਚੂਹੇ ਨਿਕਲੇ। ਆਹੋ ਕਹਿੰਦਾ ਅਸੀਂ ਦਫ਼ਤਰ ਲਿਆ ਇੱਕ ਤੇ ਅੰਦਰ ਫੜਿਆ ਇਹ ਦਰਵਾਜ਼ਾ ਖੋਲਿਆ ਤੇ ਚੂਹੇ ਟਕ 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 ਟਕ, ਤੇ ਕਹਿੰਦਾ ਉਹ ਹੋਏ ਤੇ ਇੰਜ ਲੱਗਦਾ ਕਿਸੇ ਨੇ ਜਮਾਨਜੀ ਵਾਲੀ ਲੁੱਡੋ ਖੋਲਤੀ। ਬਹੁਤ ਲੈਸ਼ ਗੱਲ ਸੀ ਜੀ। ਅੱਛਾ ਉੱਤੇ ਸ਼ਰਟਾਂ ਲਾਈਆਂ ਨਾ, ਤੇ ਅਸੀਂ ਨਾ 2 ਮੁੰਡੇ ਚਲੇ ਗਏ ਉਹਦੇ ਕੋਲ ਜਾ ਕੇ ਵਿਕਾਸ ਕੋਲ। ਅਸੀਂ ਕਿਹਾ ਯਾਰ ਕੋਈ ਹੋਰ ਵਿਖਾ, ਅਸੀਂ ਉਹਦਾ ਚੇਦਾ ਕਰੀ ਜਾਈਏ। ਅੱਛਾ ਉਹਨੇ ਸ਼ਰਟਾਂ ਲਾਈਆਂ ਸੀ। ਅਸੀਂ ਕਿਹਾ ਕੋਈ ਹੋਰ ਵਿਖਾ। ਉਹਨੇ ਆ ਕੱਢ ਕੇ ਵਿਖਾਈ ਜੇ, ਇਹ ਵੇਖੋ ਇਹ ਵੇਖੋ ਫਰੀਦ ਸਾਹਿਬ ਤੁਸੀਂ ਲੈਣੀ ਹੈ ਨਹੀਂ? ਮੈਂ ਕਿਹਾ ਨਹੀਂ, ਹੋਰ ਵਿਖਾ ਆਪਣੀ ਲਾ ਕੇ ਨਾ ਵੇਖ ਲੈ। ਤੈਨੂੰ ਪਸੰਦ ਨਹੀਂ ਆਉਂਦਾ। ਆਹੋ ਨਹੀਂ ਮੈਨੂੰ ਦਾਲ ਖਵਾਈ ਨਾ ਉਹਨੇ, ਭਾਈ ਵਿਕਾਸ ਨੇ ਮੈਨੂੰ ਦਾਲ ਖਵਾਈ ਤੇ ਮੈਂ ਖਾਧੀ। ਅਗਲੇ ਦਿਨ ਆਇਆ ਮੈਨੂੰ ਕਹਿੰਦਾ ਦਾਲ ਕੈਸੀ ਸੀ? ਮੈਂ ਕਿਹਾ ਅੱਛੀ ਸੀ। ਕਹਿੰਦਾ ਹੁਣ ਵੀ ਉਹੀ ਆ ਯਾਰ, ਠੀਕ ਹੈ। ਲੇਕਿਨ ਆ ਕੀ ਹੈ ਉਸਤਾਦ ਜੀ ਉਹ ਜਿਹੜਾ ਤੁਸੀਂ ਗਾਣਾ ਨਹੀਂ ਗਾਇਆ ਸਾਂਸੋਂ ਕੀ ਮਾਲਾ ਮੈਂ, ਹਾਂ ਸੱਚੀ ਮੁੱਚੀ ਯਾਰ ਮੈਂ ਆਪਣੇ ਨਾ ਦਰਦ ਲੁਕਾਉਣ ਦੀ ਕੋਸ਼ਿਸ਼ ਕਰਦਾ ਹਾਂ, ਪਰੇਸ਼ਾਨ ਹੋਣ ਦੀ। ਤੁਸੀਂ ਦਰਦ ਨਹੀਂ, ਤੁਸੀਂ ਲੋਕਾਂ ਕੋਲੋਂ ਆਪਣਾ ਚਿਹਰਾ ਲੁਕਾਉਣ ਦੀ ਕੋਸ਼ਿਸ਼ ਕਰੋ। ਯਾਰ ਨਹੀਂ ਮੇਰੇ ਅੱਬੂ ਬਹੁਤ ਸੁਣਦੇ ਹੁੰਦੇ ਸੀਗੇ। ਕੀ ਯਾਰ ਇਸ ਗੈਟਅਪ ਦਾ ਕੀ ਤਲਕ ਆ? ਪਤਾ ਮੈਂ ਤਲਕ ਦੱਸ ਰਿਹਾ ਉਸਤਾਦ। ਕੋਈ ਸ਼ੋਅ ਹੈ ਤੇਰੇ ਅੱਬੂ ਤੋਂ ਬਗੈਰ ਵੀ ਹੋਇਆ ਦੁਨੀਆ ਤੇ? ਮੇਰੇ ਅੱਬੂ ਤੋਂ ਬਗੈਰ ਮੈਂ ਕੁਝ ਵੀ ਨਹੀਂ। ਅੱਲਾ ਤੇ ਦੀ ਤੂੰ ਯਾਰ ਆਪਣੇ ਘਰ ਰੱਖ ਆਪਣੇ ਅੱਬੂ। ਉਸਤਾਦ ਜੀ ਯਾਰ ਸਾਡੇ ਟੀ ਟਾਈਮ ਯਾਰ ਫੌਤ ਹੋ ਗਏ ਤੇ ਹੁਣ ਸਾਡੇ ਟੀ ਟਾਈਮ ਚ ਅੱਬੂ ਕਿਉਂ ਤੂੰ ਵਾੜੇ ਆ? ਤੁਸੀਂ ਤੇਰੇ ਅਸੀਂ ਇਹਦਾ ਨਾਂ ਅੱਬੂ ਟਾਈਮ ਰੱਖ ਲੈਨੇ ਆ। ਅੱਬੂ ਤਾਂ ਇੱਕ ਜੁਗਤ ਹੈਗੀ ਜੀ।
ਆਪਣੇ ਅੱਬੂ ਨੂੰ ਕੁੱਟਿਆ, ਉਹ ਰੋਣ ਲੱਗ ਪਿਆ ਤੇ ਉਹਨੂੰ ਬਾਹਰ ਕਹਿਣ ਦਿਆ ਜਾ ਕੇ ਕਹਿ ਇਹ ਖੁਸ਼ੀ ਦੇ ਆਂਸੂ ਆ। ਮੇਰੀ ਗੱਲ ਸੁਣ, 2 ਬੰਦਿਆਂ ਤੋਂ ਬਗੈਰ ਮੇਰੀ ਜ਼ਿੰਦਗੀ ਨਾ ਕੱਖ ਨਹੀਂ। ਇੱਕ ਮੇਰੇ ਅੱਬੂ ਤੋਂ, ਓਏ ਹੋਏ, ਇੱਕ ਉਸਤਾਦ ਜੀ ਕਰੋ। ਕੀ ਬਾਤ। ਮੈਸੇਜ ਵੀ ਦੇ ਲਓ, ਮੈਸੇਜ ਮੈਸੇਜ। ਅੱਛਾ ਬਣਿਆ ਕੀ ਆ? ਹਕੀਕਤ ਗੱਲ ਹੈ ਯਾਰ। ਮੇਰੀ ਅੰਮੀ ਅੱਲਾ ਜ਼ਿੰਦਗੀ ਕਰੇ, ਮੇਰੇ ਅੱਬੂ ਜਦੋਂ ਦਫ਼ਤਰ ਜਾਂਦੇ ਸੀ ਨਾ, ਹਾਂਜੀ, ਤੇ ਮੇਰੀ ਅੰਮੀ ਦੇ ਜ਼ਿਹਨ 'ਚ ਹੁੰਦਾ ਸੀ ਇਹ ਹੁਣ ਦਫ਼ਤਰੋਂ ਉੱਠੇ ਨੇ, ਇਹ ਨਿਕਲੇ ਨੇ, ਇਹ ਗੱਡੀ 'ਚ ਬੈਠੇ ਨੇ, ਇਹ ਆ ਗਏ, ਇਹ ਆ ਗਏ। ਫੈਸਲ ਦਰਵਾਜ਼ਾ ਖੋਲੀ ਤੇ ਦਰਵਾਜ਼ਾ ਖੋਲ੍ਹ, ਉਹਨਾਂ ਦੇ ਅੱਬੂ ਨੇ। ਓਏ ਹੋਏ 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 ਹੋਏ। ਇੰਨਾ ਤਾਰਾਂ ਮਿਲਦੀਆਂ ਸੀ ਇੰਨੇ ਅੱਬੂ ਸਨ। ਗੈਟਅਪ ਨਾਲ ਕੀ ਗੈਟਅਪ ਨਾਲ। ਪਤਾ ਕੀ ਯਾਰ, ਅੱਜ ਜੇ ਪੁੱਛਦੇ ਹੋ ਨਾ ਤੇ ਉਸਤਾਦ ਜੀ ਮੈਂ ਤੁਹਾਨੂੰ ਰਾਜ਼ ਆਪਣਾ ਦੱਸ ਹੀ ਦੇਵਾਂ, ਲੇਕਿਨ ਕਸਮ ਹੈ ਇਹ ਗੱਲ ਨਾ ਕਿਸੇ ਨਾਲ ਸ਼ੇਅਰ ਨਾ ਕਰਨਾ ਤੁਸੀਂ। ਆ 1.5-2 ਲੱਖ ਬੰਦੇ ਤੋਂ ਇਲਾਵਾ ਨਹੀਂ ਅਸੀਂ ਇਹ ਫੈਮਿਲੀ ਹੈਗੀ ਆ। ਸ਼ੇਅਰ ਨਹੀਂ ਕਰਦੇ, ਨਹੀਂ ਅਸੀਂ ਨਹੀਂ ਸ਼ੇਅਰ ਕਰਦੇ। ਨਹੀਂ ਹੋਵੇ ਯਾਰ ਇਹ ਸ਼ੇਅਰ ਨਾ ਕਰਨਾ ਕਿਸੇ ਨਹੀਂ ਨਾਲ। ਸ਼ੇਅਰ ਕਰਦੇ ਯਾਰ, ਚੱਲ ਗੱਲ ਤੇ ਦੱਸ। ਗਰੁੱਪਾਂ 'ਚ ਸ਼ੇਅਰ ਕਰ ਲਈਏ, ਗਰੁੱਪਾਂ 'ਚ। ਉਸਤਾਦ ਜੀ ਮੈਂ ਨਾ ਬਕਾਇਦਾ ਤੌਰ ਤੇ ਮੇਰਾ ਜ਼ਿਹਨ ਹੀ ਸਾਇੰਸ ਦਾ ਨਾਲ ਹੁੰਦਾ ਸੀਗਾ। ਮੈਂ ਇੱਕ ਨਾ ਤੇਗੀ ਲੋਹੇ ਦਾ ਨਾ ਬਲਬ ਯਾਦ ਕੀਤਾ ਸੀ। ਦੇਗੀ ਲੋਹੇ ਦਾ ਬਲਬ? ਹਾਂਜੀ ਉਸਤਾਦ ਯਾਰ ਜੀ। ਕਿਸੇ ਦੀ ਇਜਾਜ਼ਤ ਤੇ ਅਸੀਂ ਦਾ ਨਹੀਂ ਹੁੰਦਾ। ਸੌਰੀ ਭਾਈ। ਦੇਗੀ ਲੋਏ ਤਾਂ ਬਲਬ ਯਾਦ ਕੀਤਾ ਸੀ। ਉਹ ਬਲਦਾ ਨਹੀਂ ਸੀ, ਸਿਰਫ ਗਰਮ ਹੁੰਦਾ ਸੀ। ਯਾਰ ਦੇਗੀ ਲੋਹੇ ਦਾ ਬਲਬ ਯਾਦ ਕੀਤਾ ਸੀ ਨਾ, ਤੇ ਉਹ ਨਾ ਜਿਹੜੀਆਂ ਛੇਲੇ ਚ ਔਰਤਾਂ ਸੀ ਨਾ, ਉਹ ਰੈਂਟ ਤੇ ਲੈ ਕੇ ਜਾਂਦੀਆਂ ਸੀ। ਕਿਉਂ? ਉਹ ਤੱਤਾ ਕਰਕੇ ਢਿੱਡ ਤੇ ਰੱਖਦੀਆਂ। ਪਤਾ ਕੀ ਉਸਤਾਦ ਜੀ, ਫਿਰ ਤਦੀ ਨਾ ਮੈਂ ਮਜ਼ਾਕ ਨਹੀਂ ਬਰਦਾਸ਼ਤ ਕਰ ਸਕਦਾ। ਕਿਉਂਕਿ ਉਹ ਸਿਰਫ ਹੀਟ ਅਪ ਹੁੰਦਾ ਸੀ, ਬਲਦਾ ਨਹੀਂ ਸੀ। ਬਲਦਾ ਨਹੀਂ ਸੀ। ਬੰਦਾ ਸੀ, ਤੁਹਾਨੂੰ ਪਤਾ ਕਿ ਨਹੀਂ? ਯਾਰ ਦੇਗੀ ਲੋਏ ਦਾ ਬਲਬ ਪਾਗਲ ਨਾ ਸੀ ਯਾਰ। ਉਹ ਭਰਾਵਾ ਇਹੀ ਤੇ ਐਕਸਪੈਰੀਮੈਂਟ ਹੁੰਦਾ ਵਾ। ਹੁਣ ਵੱਡੀ ਗੱਲ ਜਿਹੜੀ ਮੈਂ ਤੁਹਾਨੂੰ ਦੱਸਣਿਆ ਰਾਜ ਦੀ, ਅਮਰੀਕਾ ਨੇ ਵਿਸ਼ ਕੀਤੀ ਸੀ, ਖਵਾਇਸ਼ ਜ਼ਾਹਰ ਕੀਤੀ ਸੀ ਕਿ ਰੁਪਈਆ ਮੇਰੇ ਮੁਲਕ ਦਾ ਤੇ ਜ਼ੇਨ ਫੈਸਲ ਰਾਮੇ ਦਾ, ਮੈਂ ਪੂਰੀ ਦੁਨੀਆ ਨੂੰ ਬਲਬ ਸੇਲ ਕਰਾਂ। ਹੈ ਅਮਰੀਕਾ ਨੇ ਕਿਹਾ ਸੀ। ਉਹਨਾਂ ਦੀ ਇੰਨੀ ਵੀ ਨਹੀਂ ਕਰੰਸੀ ਲੋ ਹੋਈ ਕਿ ਤੇਰੇ ਤੇ ਆਏ। ਉਹਨਾਂ ਨੇ ਕਿਹਾ ਭਾਈ ਇਹ ਮਸ਼ਹੂਰ ਗੱਲ ਜਿੱਥੋਂ ਮਰਦੀ ਪੁੱਛ ਲਓ। ਨੈਟ ਤੋਂ ਕੱਢ ਲਈਏ। ਯਾਰ ਉਹਨਾਂ ਨੇ ਕਿਹਾ ਸੀ, ਉਹਨਾਂ ਨੇ ਪਾਕਿਸਤਾਨੀ ਗਵਰਨਮੈਂਟ ਨੂੰ ਕਿਹਾ ਸੀ ਫੈਸਲ ਸਾਨੂੰ ਦੇ ਦਿਓ। ਅੱਬੂ ਨੂੰ ਕਿਹਾ ਸੀ ਮੇਰੇ ਨੂੰ। ਡਾਇਰੈਕਟ ਅੱਬੂ ਨਾਲ ਹੀ ਤਾਂ। ਹਾਂ ਇਹਦੇ ਅੱਬੂ ਨੂੰ ਉਹਨਾਂ ਨੇ ਕਿਹਾ ਨਾ, ਉਹਨਾਂ ਨੇ ਕਿਹਾ ਫੈਸਲ ਸਾਨੂੰ ਦੇ ਦੇ। ਅੱਬੂ ਨੇ ਕਿਹਾ ਮੈਂ ਤੁਹਾਨੂੰ ਅੱਗੇ 2 ਦਿੱਤੇ ਆ, ਠੀਕ ਹੈ ਨਾ, ਉਹ ਵੀ ਤੁਸੀਂ ਭੁੱਖੇ ਮਾਰ ਦਿੱਤੇ। ਇਹਨੂੰ ਉਸਤਾਦ ਜੀ ਨਹੀਂ, ਉਹਨੇ ਅਮਰੀਕਾ ਨੇ ਮੇਰੇ ਕੋਲ ਆਖਰੀ ਰਹਿ ਗਿਆ, ਅੱਗੇ ਮੈਂ ਤੁਹਾਨੂੰ ਖੜੇ ਕੰਨਾਂ ਵਾਲੇ 2 ਦਿੱਤੇ ਆ, ਇਹ ਨਹੀਂ ਹੁਣ ਮੈਂ ਦੇਣਾ। ਉਹਨਾਂ ਨੇ ਕਿਹਾ ਕਿ ਯਾਰ ਸਾਨੂੰ ਫੈਸਲ ਦੇ ਦਿਓ ਤੇ ਨਾਲ 2 ਕਿਲੋ ਬਤੌਂ ਦੇ ਦਿਓ। ਨਹੀਂ, ਉਹਨਾਂ ਨੇ ਕਿਹਾ ਕਿ ਫੈਸਲ ਰਾਮੇ ਸਾਨੂੰ ਦੇ ਦਿਓ, ਤੁਹਾਡੇ ਕਿਸ ਕੰਮ ਅਸੀਂ ਇਹਦੀ ਢਾਲ ਕੇ ਜੁੱਤੀ ਬਣਾ ਲੈਣੀ। ਅੱਛਾ, ਫੈਸਲ ਰਾਮੇ ਇਸ ਤੋਂ ਮੰਗਦੇ ਸੀ, ਉਦੋਂ ਫੈਸਲ ਰਾਮੇ ਤੋਂ ਇਲਾਵਾ ਕੋਈ ਵਾਸ਼ਰੂਮ ਨਹੀਂ ਸੀ ਸਾਫ਼ ਕਰਦਾ ਅਮਰੀਕਾ 'ਚ। ਫਿਰ ਇਹਨੂੰ ਉੱਥੇ ਬੁਲਾਇਆ। ਯਾਰ ਉਹਨਾਂ ਨੇ ਇਸ ਤੋਂ ਮੰਗਿਆ ਸੀ, ਉਹਨਾਂ ਨੇ ਕਿਹਾ ਕਿ ਅਸੀਂ ਕਹਿਰ ਸਾਲੀ ਦੇ ਦਿਨਾਂ 'ਚ ਇਹਦੇ ਮੂੰਹ 'ਚ ਪਾਣੀ ਸੇਵ ਕਰਨਾ। ਕਿਸ ਸਾਲੀ ਦੇ ਦਿਨ? ਉਹਨਾਂ ਨੇ ਇਸ ਲਈ ਇਹਨੂੰ ਮੰਗਿਆ ਸੀ, ਇਹ ਸਾਰੇ ਉਹਨਾਂ ਦੇ ਵੀ ਤਜਰਬੇ ਖਰਾਬ ਕਰੀ ਜਾਂਦੇ। ਨਹੀਂ ਉਸਤਾਦ ਜੀ, ਉਹ ਪਤਾ ਕੀ, ਉਹ ਅਮਰੀਕਾ ਨੇ ਬੜੀ ਢਿੱਲ ਲਈ। ਬੜੀ ਢਿੱਲੀ। ਆਹੋ ਜੇ ਥੱਲੇ ਆ ਕੇ ਰੋਂਦਾ ਰਿਹਾ ਅਮਰੀਕਾ। ਮੈਂ ਜਦੋਂ ਥੱਲੇ ਉਤਰਨਾ ਤੇ ਪੌੜੀਆਂ ਤੇ ਬਹਿ ਕੇ ਮੈਂ ਕਿਹਾ ਕੀ ਹੋਇਆ? ਅਮਰੀਕਾ ਕਹਿੰਦਾ ਯਾਰ ਫੈਸਲ ਦੇ ਦਿਓ। ਮੈਂ ਕਿਹਾ ਨਹੀਂ ਦੇਣਾ। ਕਹਿੰਦਾ ਫਿਰ ਮੈਂ ਬੈਠਾ ਰੋਣ ਲਿਆ। ਮੈਂ ਖੂਨ ਦੇ ਅੰਸੂਰ ਹੁੰਦਾ ਸੀ। ਆਹੋ ਉਹ ਭਾਈ ਉਹ ਮਿੰਟ ਕਬਾ ਐਂ ਜਾ ਕੇ ਕਬਾਬਸ਼ ਰੋਟੀ ਖਾ ਹੁੰਦਾ ਸੀ, ਇਧਰੋਂ ਜਾ ਕੇ ਸਿਗਰਟ ਪੀ ਹੁੰਦਾ ਸੀ। ਇਹ ਇੱਥੇ ਹੀ ਆ। ਆਹ ਤੇ ਉਦੋਂ ਚਾਵਾਂ ਵਾਲਾ ਕਹਿੰਦਾ ਸੀ ਅਮਰੀਕਾ ਦੀਆਂ 17 ਚਾਵਾਂ ਹੋ ਗਈਆਂ। ਆਹੋ ਉਹ ਇਹਦੇ ਚੱਕਰ 'ਚ ਹੀ ਆ, ਇਹ ਜਾਣ ਨਹੀਂ ਦਿਆ, ਉਹ ਇੱਥੇ ਆਪਣਾ ਖਰਚਾ ਕਰੀ ਜਾਂਦੇ ਆ। ਮੈਂ ਆਪ ਵੇਖਿਆ ਆਰਵ ਕੋ ਭਾਈ ਟਰੰਪ ਚਾਹ ਪੀਂਦੇ ਆ ਵੀ ਇੰਗਲੈਂਡ। ਭਾਈ ਮੈਂ ਯਾਰ ਗੱਲ ਅੱਛਾ ਨਾ ਤੂੰ ਸ਼ੇਅਰ ਆਪਣੀ ਯਾਦਾਂ ਦੱਸ ਕੀ ਉਸਤਾਦ ਜੀ ਮੈਂ ਨਾ ਜੁੱਤੀ ਯਾਦ ਕੀਤੀ ਆਪਣੀ ਬੁੱਢੀ ਲਈ, ਇਹ ਬਾਹਰ ਵੀ ਚੱਲ ਜਾਵੇ ਤੇ ਲੱਕ 'ਚ ਵੱਜ ਜਾਂਦੀ। ਉਹ ਜਿੱਦਾਂ ਨੂੰ ਮਰਦੀ ਮਾਰੇ ਉਹ ਵੱਜਦੀ ਇਹਦੇ ਵਿੱਚ ਹੀ, ਮਜ਼ੈਲੀ ਜੁੱਤੀ। ਇੱਕ ਬੰਦੇ ਨੇ ਜੁੱਤੀ ਮਾਰੀ, ਕਹਿੰਦਾ ਦੂਜੀ ਵੀ ਮਾਰ ਦੇ, ਮੇਰੀ ਤੇ ਟੁੱਟ ਗਈ ਆ, ਚੱਲ ਪਾ। ਉਸਤਾਦ ਜੀ ਉਸ ਤੋਂ ਬਾਅਦ ਨਾ ਅੱਬੂ ਨਹੀਂ ਮੰਨੇ। ਅੱਬੂ ਕਹਿੰਦੇ ਨਹੀਂ ਯਾਰ ਔਲਾਦ ਤੋਂ ਵੱਧ ਕੇ। ਪਤਾ ਕੀ, ਇੱਕ ਬੰਦਾ ਨੂੰ ਗਾਲਾਂ ਕੱਢਣ ਡਿਆ ਤੇ ਆਖਰੀ ਗਾਲ ਤੇ ਉਹਨੂੰ ਖੰਘ ਆ ਗਈ। ਕਹਿੰਦਾ 1 ਮਿੰਟ ਯਾਰ ਤੂੰ ਆਵਾਜ਼ ਨਹੀਂ ਆਉਣੀ, ਦੁਬਾਰਾ ਕੱਢ ਲੈ। ਓਵਰਲੈਪ ਹੋ ਗਈ। ਉਹ ਭਾਈ ਗਾਲਾਂ ਕੱਢਣੇ, ਉਹਨੂੰ ਕਹਿੰਦਾ ਕੀ ਲੈ ਜਾ ਯਾਰ ਇਹਦਾ ਬਾਪ। ਇੱਕ ਬੰਦੇ ਨੇ ਫੋਨ ਕਰਕੇ ਗਾਲਾਂ ਕੱਢੀਆਂ ਤੇ ਉਹਨੂੰ ਕਹਿੰਦਾ ਖਲੋਇਆ ਮੈਂ ਵੀਡੀਓ ਕਾਲ ਕਰ। ਮੈਂ ਤੇਰੇ ਫੇਸ ਐਕਸਪ੍ਰੈਸ਼ਨ ਵੀ ਵੇਖਣੇ। ਉਹਨੇ ਭਾਈ ਚੰਗੀਆਂ ਗਾਲਾਂ ਕੱਢੀਆਂ, ਕੁਛ ਕਿਹਾ ਹੀ ਨਹੀਂ। ਮੈਂ ਕਿਹਾ ਤੂੰ ਕਿਹਾ ਹੀ ਨਹੀਂ ਕੁਛ। ਕਹਿੰਦਾ ਹੱਥੀ ਤੇ ਨਹੀਂ ਨਾ ਪਿਆ। ਇੱਕ ਬੰਦੇ ਨੂੰ ਫੋਨ ਤੇ ਗਾਲਾਂ ਕੱਢੀ ਜਾਵੇ, ਉਹਨੂੰ ਕਹਿੰਦਾ ਭਾਜੀ ਪੈਕੇਜ ਆਇਆ ਨੇ ਤੇ ਮੈਂ ਕਾਲ ਕਰਾਂ। ਨਹੀਂ ਇਹ ਹਕੀਕਤ ਗੱਲ ਹੈ ਕਿ ਬੰਦੇ ਨੂੰ ਉਸਤਾਦ ਜੀ ਮੈਨੂੰ ਫੋਨ ਤੇ ਬੜੀਆਂ ਹੀ ਗਾਲਾਂ ਕੱਢੀਆਂ। ਮੈਂ ਫੈਮਿਲੀ 'ਚ ਬੈਠਾ, ਮੈਂ ਹੁਣ ਸਿੱਧਾ ਪੱਧਰਾ ਹੋਣ ਡਿਆ ਉਹ ਤੇ ਗਾਲਾਂ ਮੈਨੂੰ ਕਹਿੰਦਾ ਸ਼ਫੀਕ ਬੋਲ ਰਿਹਾ।
ਮੈਂ ਕਿਹਾ ਨਹੀਂ, ਕਹਿੰਦਾ ਤੇਰੀ ਅਸੀਂ ਤੇਰੀ ਫਲਾਣਾ ਤੇਰੀ, ਉਹ ਮੈਨੂੰ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ। ਮੈਂ ਜੁੱਤੀ ਜੱਤੀ ਪਾ ਕੇ ਮੈਂ ਬਾਹਰ ਗਿਆ ਵਾਂ ਤੇ ਮੈਨੂੰ ਕਹਿੰਦਾ ਸੌਰੀ ਯਾਰ ਤੂੰ ਵਾਕਈ ਨਹੀਂ ਠੀਕ। ਮੈਂ ਕਿਹਾ ਤੈਨੂੰ ਕਿਵੇਂ ਪਤਾ ਲੱਗਾ? ਕਹਿੰਦਾ ਜੇ ਤੂੰ ਠੀਕ ਹੁੰਦਾ ਤੂੰ ਮੈਨੂੰ ਵੀ ਕੱਢਣੀ ਸੀ। ਮੈਂ ਕਿਹਾ ਮੈਂ ਬਾਹਰ ਐਸੇ ਹੀ ਕੰਮ ਲਈ ਆਇਆ ਵਾਂ, ਜਦੋਂ ਫੈਮਿਲੀ ਚ ਬੈਠਾ। ਉਹਨੇ ਕਿਹਾ ਲੇਕਿਨ ਕੋਈ ਫਾਇਦਾ ਨਹੀਂ, ਹੁਣ ਤੂੰ ਠੀਕ ਹੈ ਹੀ ਨਹੀਂ। ਨਹੀਂ ਉਸਤਾਦ ਜੀ, ਪਤਾ ਕੀ ਗੱਲ, ਤੁਸੀਂ ਜਿਹੜਾ ਮਜ਼ਾਕ 'ਚ ਗੱਲ ਨਾ ਪਾਇਆ ਕਰੋ ਯਾਰ, ਸੀਰੀਅਸ। ਇਹ ਉਹਨੇ ਜ਼ਾਹਿਰ ਕੀਤਾ, ਖੁਆਇਸ਼ ਕੀਤੀ ਕਿ ਯਾਰ ਸਾਡੇ ਕੋਲੋਂ ਦੌਲਤ ਲਵੋ। ਮੇਰੇ ਅੱਬੂ ਨੂੰ ਕਹਿੰਦੇ ਸ਼ਰਤਾਂ ਰੱਖ, ਮੰਗ ਕੀ ਮੰਗਣਾ, ਮੂੰਹੋਂ ਕੱਢ ਕੁਛ। ਫਿਰ ਇਹਦੇ ਅੱਬੂ ਨੇ ਬਰੀਕ ਸੇਵੀਆਂ ਵਾਲਾ ਪੈਕਟ ਮੰਗਿਆ ਨਾਲ 1.5 ਲੀਟਰ ਬੋਤਲ ਮੰਗੀ। ਉਹਨਾਂ ਨੇ ਕਿਹਾ ਚਾਚਾ ਮੰਗ ਕੀ ਮੰਗਦਾ ਫੈਸਲ ਦਾ? ਉਹਨੇ ਕਿਹਾ ਚਲੋ ਨਸਵਾਰ ਰਖਾ ਦੋ। ਆਪਣੇ ਨੂੰ ਮੁੱਛਾ ਬਣਾ ਕੇ ਆਇਆ, ਜਦੋਂ ਬੋਲਦਾ ਲੋਕ ਜਾਂਦੀ ਜਾਂਦੀ। ਭਾਈ ਫਿਰ ਉਸ ਤੋਂ ਬਾਅਦ ਨਜੀਰੀਆ ਹੈ ਨਜੀਰੀਆ ਦੇ ਨਿਕਲੇ ਅਸੀਂ ਲੱਕ ਚ, ਐਡਾ ਨਜੀਰੀਆ। ਉਹ ਮਲੇਰੀਆ ਹੁੰਦਾ ਵਾ। ਆਹ ਕੱਟ ਕੇ ਟਮਾਟਰ ਪਾਏ ਸੀ। ਨਾਈ ਕੋਲੋਂ ਮੈਂ ਕਰਵਾ ਕੇ ਆਇਆ ਜਰਾ ਕਰੋ, ਉਹਦੇ ਨਾਲ ਮੈਂ ਬੜੀ ਜਰਾ ਕੀਤੀ ਨਜੀਰੀਆ ਦੀ। ਨਜੀਰੀਆ ਵਾਲਿਆਂ ਨੇ ਕਿਹਾ ਜੀ ਕਿ ਇੱਕ ਪਾਸੇ ਅਸੀਂ ਦੌਲਤ ਰੱਖਦੇ ਆ ਤੇ ਇੱਕ ਪਾਸੇ ਫੈਸਲ ਨੂੰ ਰੱਖ ਦਿਓ ਤੁਸੀਂ। ਆ ਤੇ ਉਹਨਾਂ ਦਾ 100 ਰੁਪਏ ਦੀ ਰੇੜੀ ਭਰ ਜਾਂਦੀ। ਉਹਨਾਂ ਦਾ ਰੇਟ ਹੀ ਬਹੁਤ। ਪਤਾ ਲੱਗਾ 365 ਰੁਪਏ ਚ ਪੂਰਾ ਫੈਸਲ ਤੁਲ ਗਿਆ। ਉਹਨਾਂ ਨੇ ਪਾਈ ਉਹਨਾਂ ਦੇ ਹੱਥ ਵਾਲੀ ਰੇੜੀ ਅੰਦਰ ਰੁਪਏ ਲੈ ਕੇ ਜਾਂਦੇ। ਨਜੀਰੀਆ ਜੈਨੂਨ ਹੈ ਗੱਲ ਆ ਉਹ ਚੱਲ ਯਾਰ। ਹਾਲਾ ਤੇ ਮੁਲਕ ਲੋ ਕਰੰਸੀ ਹੈ। ਇੱਕ ਪੈਰ ਤੇ ਉਹਨਾਂ ਅੱਛਾ, ਉਹਨਾਂ ਨੇ ਕਿਉਂ ਕਿਹਾ ਸੀ? ਉਸਤਾਦ ਜੀ ਉਹ ਕਹਿੰਦੇ ਸੀ ਸਾਨੂੰ ਦੇ ਨਾਲ ਕੀ? ਬਲਬ ਵੀ ਲੈ ਆ। ਉਹ ਕਿਹੜਾ ਤੂੰ ਬਲਬ ਬਣਾ ਲਿਆ ਐਡਾ? ਉਸਤਾਦ ਜੀ ਦੇਗੀ ਲੋਹੇ ਦਾ ਬਲਬ ਸੀਗਾ ਤੇ 0 ਤੋਂ ਲੈ ਕੇ 1000 ਵਾਟ ਤੱਕ ਮੈਂ ਬਣਾਇਆ ਸੀ। ਫਿਰ ਉਸ ਤੋਂ ਬਾਅਦ ਆ ਗਿਆ ਅਜ਼ਰਬੈਜਾਨ, ਹੈ। ਉਹ ਮੁਲਕ ਹੈਗਾ ਇੱਕ, ਠੀਕ ਹੈ। ਅਜ਼ਰਬੈਜਾਨ ਆ ਗਏ ਨਾ। ਆਹੋ, ਉਹ ਤਾਂ ਤੇਰੇ ਬਹਿਨੋਈ ਦਾ ਵੱਡਾ ਭਰਾ ਨਹੀਂ। ਭਾਈ ਜਾਨ ਉਹਨੇ ਵੀ ਉਸਤਾਦ ਜੀ ਇਹੀ ਜ਼ਾਹਿਰ ਕੀਤੀ ਜੀ ਕਿ ਇੱਕ ਪਾਸੇ ਦੀ ਸੋਨਾ ਤੇ ਹੀਰੇ ਰੱਖਦੇ ਆ ਤੇ ਇੱਕ ਪਾਸੇ ਦੀ ਫੈਸਲ ਨੂੰ ਰੱਖ ਦੋ ਤੇ ਸਾਨੂੰ ਦੇ ਦਿਓ। ਤੇ ਬਲਬ ਨਾਲ 10 ਬਲਬ ਮੰਗੇ ਸੀ ਉਹਨਾਂ ਨੇ। ਸਾਜੀ ਅੱਛਾ, ਜਦੋਂ ਇਹ ਤੁਲ ਗਿਆ ਨਾ ਤੇ ਤੁਲ ਗਿਆ ਤੇ ਤੁਲਨ ਤੋਂ ਬਾਅਦ ਵੀ ਪਛਤਾ ਰਿਹਾ। ਕਿਉਂ? ਕਹਿੰਦਾ ਯਾਰ ਮੈਨੂੰ ਪਤਾ ਤਾਂ ਮੈਂ ਵਾਸ਼ਰੂਮ ਚ ਹੀ ਨਾ ਜਾਂਦਾ, ਵਜ਼ਨ ਜ਼ਿਆਦਾ ਹੋ ਜਾਣਾ। 4.5 ਕਿਲੋ ਹੋਰ ਸੋਨਾ ਚੜ ਜਾਣਾ। ਉਹ ਜਿਹੜੇ ਕੰਡੇ ਤੇ ਗੱਡੀਆਂ ਦਾ ਵਜ਼ਨ ਕਰਤੇ, ਉਹ ਹੀ ਇਹਦੇ ਪੈਰ 'ਚ ਵੱਜ ਗਿਆ। ਅੱਛਾ, ਉਹਨਾਂ ਨੇ ਕਿਹਾ ਤੇਰੇ ਤੇ ਦੌਲਤ ਨਾਲ ਵਜ਼ਨ ਕਰਨਾ ਵਾ ਤੇ ਰਸੌਲੀ ਨਿਕਲੀ, ਉਹਦਾ ਆਪਰੇਸ਼ਨ ਨਹੀਂ ਕਰਾ ਰਿਹਾ। ਕਹਿੰਦਾ ਉਹਦਾ ਵੀ ਵਜ਼ਨ ਵਿੱਚ ਪਊ। ਨਹੀਂ ਫਿਰ ਉਹਨਾਂ ਨਾ ਨੇ ਇੱਕ ਸਾਈਡ ਤੇ ਸੋਨਾ ਤੋਲਾਂਗੇ, ਇੱਕ ਸਾਈਡ ਤੇ ਫੈਸਲ ਤੋਲਾਂਗੇ ਤੇ ਮੂੰਹ 'ਚ ਬਜਰੀ ਪਾ ਕੇ ਕਿ ਭਾਰ ਦੇਖੀ ਲੋਹੇ ਦੀਆਂ ਅੰਗੂਠੀਆਂ ਪਾਈਆਂ 8-9 ਇੱਕ ਕੱਚ ਤੇ ਮੂੰਹ 'ਚ ਬਜਰੀ ਪਾਈ ਤੇ ਵੱਡੀਆਂ 2-2 ਕਿਲੋ ਦੀ ਚੈਨ ਪਾਈ ਐ ਉਹ ਬੇਟਾ ਕਿ ਵਿੱਚੇ ਮੈਂ ਵੀ ਤੁਲ ਜੂ। ਸ਼ਰਟਾਂ ਪਾਈਆਂ 30-40 ਟਰੋਜ਼ਰ ਪਾਏ, ਫੁੱਲ ਵਜ਼ਨ ਵਧਾਇਆ। ਥੱਲੜੀ ਜੇਬ 'ਚ ਸਿੱਕਲ ਪਾਇਆ। ਯਾਰ ਲਾਵਾ ਭਲਾ ਯਾਰ, ਹਾਂ ਸਹੀ ਗੱਲ ਨਾ ਮਾਰਦੇ ਪਏ ਹੋ ਯਾਰ। ਚੱਲਣੀ ਜੇਬ ਸਿੱਕਲ ਦਾ ਭਰੀ। ਸਹੀ ਮੇਰੇ ਬੂ ਅੱਲਾ ਜਨਤਾ ਹੀ ਕਰਦੇ ਹੁੰਦੇ ਕਹਿੰਦੇ ਸੀ ਕਿ ਫੈਸਲਾ ਨਾ ਤੈਨੂੰ ਨਜ਼ਰ ਲੱਗ ਜਾਇਆ ਕਰਨੀ ਆ। ਹਾਂ, ਤੇ ਨਾ ਇਹੋ ਜੀ ਗੱਲ ਦੱਸਿਆ ਕਰ। ਲੇਕਿਨ ਮੈਂ ਉਸਤਾਦ ਜੀ ਤੁਸੀਂ ਮੇਰੇ ਉਸਤਾਦ ਹੋ, ਮੇਰੀ ਤੁਸੀਂ ਹੋਰ ਕੀ ਬਣਾਇਆ? ਹੋਰ ਮੈਂ ਤੁਹਾਨੂੰ ਇਹੀ ਦੱਸਣ ਡਿਆ ਵਿੱਚ ਬੋਲੀ ਜਾਣ ਦੇ। ਅੱਛਾ, ਮੈਂ ਤੁਹਾਨੂੰ 7 ਵਾਰੀ ਤੇ ਪੁੱਛ ਲਿਆ। ਫਿਰ ਤੁਸੀਂ ਕਹੇ ਤਾਂ ਪੁੱਛ ਲੈਣ ਦੋ। ਫਿਰ ਇੱਕ ਦਿਨ ਨਾ ਉਸਤਾਦ ਜੀ ਰਾਤੀ 2 ਵਜੇ ਨਾਲ ਦਰਵਾਜ਼ਾ ਖੜ ਗਿਆ ਸਾਡਾ। ਅੱਛਾ, ਦਰਵਾਜ਼ਾ ਖੜ ਗਿਆ, ਮੇਰੇ ਅੱਬੂ ਨੇ ਨਾ ਖੋਲਿਆ ਦਰਵਾਜ਼ਾ ਤੇ ਵੇਖਿਆ ਤੇ 4-5 ਅੰਗਰੇਜ਼। ਇੱਕ ਆਇਆ ਕਹਿੰਦਾ ਮੈਂ ਰਸ਼ੀਅਨ ਆ ਤੇ ਅੱਬੂ ਕਹਿੰਦੇ ਖੈਰ ਨਾਲ ਆਏ। ਰਸ਼ੀਅਨ ਸੈਲਡ ਹੋਣਾ ਵਾ। ਨਹੀਂ ਉਹ ਰਸ਼ੀਅਨ ਸੀਗਾ ਫਰੀਦ, ਅੰਗਰੇਜ਼ ਰਸ਼ੀਆ ਦੇ ਅੰਗਰੇਜ਼ ਨਹੀਂ ਹੁੰਦੇ। ਅੱਛਾ ਰਸ਼ੀਆ ਦੇ ਚੋਂ। ਤੇ ਬੋਲਦੇ ਕਿਦਾਂ ਸੀ? ਉਹਨੇ ਅੱਛਾ, ਇੰਗਲਿਸ਼ ਚ ਕਹਿ ਰਹਾ ਉਹਦੇ ਅੱਬੂ ਨੂੰ ਵੀ ਇੰਗਲਿਸ਼ ਆਉਂਦੀ ਯਾਰ, ਕਿਤੇ ਗੱਲ ਤੁਰ ਵੀ ਲੈਣ ਦਿਆ ਕਰੋ। ਉਹਨੇ ਨਾ ਉਸਤਾਦ ਜੀ ਜਦੋਂ ਦਰਵਾਜ਼ਾ ਅੰਗਰੇਜ਼ ਆਏ ਉਹ ਕਲੀਅਰ ਨਜ਼ਰ ਆ ਰਹੇ ਸੀ ਕਿ ਲਹਿਰਾਂ ਲਹਿਰਾਂ ਡੱਬੀਆਂ ਡੱਬੀਆਂ ਅੱਗੇ ਆ ਰਹੀ। ਯਾਰ ਬੁਖਾਰ ਆਇਆ ਸੀ ਟੀਵੀ ਤੇ ਨਹੀਂ। ਅੱਛਾ, ਹਾਂਜੀ ਹਾਂਜੀ। ਉਸਤਾਦ ਜੀ 5 ਜਣੇ ਸੀਗੇ ਤੇ ਵੱਡੀਆਂ ਗੱਡੀਆਂ, ਇੱਧਰ ਕਲਟਸ ਲੱਗੀਆਂ ਹੋਈਆਂ, ਇੱਧਰ ਪ੍ਰਾਡੋ ਡਬਲ ਕੈਬਨ ਡਾਲੇ, ਪੂਰੀ ਗਲੀ ਸਾਡੀ ਨਾ ਗੱਡੀਆਂ ਨਾਲ ਭਰ ਗਈ ਉਸਤਾਦ ਜੀ। ਮੇਰੇ ਅੱਬੂ ਪਰੇਸ਼ਾਨ, ਮੇਰੇ ਅੱਬੂ ਕਹਿੰਦੇ ਖੈਰ ਹੋਵੇ। ਉਹਨੇ ਕਿਹਾ ਕਹਿੰਦਾ ਮੈਂ ਰਸ਼ੀਅਨ ਆ। ਅੱਬੂ ਨੇ ਨਾ ਬੈਠਕ 'ਚ ਪਾਇਆ ਉਹਨੂੰ, ਅੰਗਰੇਜ਼ਾਂ ਨੂੰ ਨਾ ਬੈਠਕ 'ਚ ਚੰਗਾ ਪਾਇਆ। ਕੀਤਾ ਅੰਦਰ ਨਹੀਂ ਪਾਇਆ, ਅੰਗਰੇਜ਼ ਸਹੀ ਨਹੀਂ ਹੁੰਦੇ ਬੰਦੇ। ਤੇ ਬੈਠਕ ਅੰਦਰ ਹੀ ਹੁੰਦੀ ਹੈ। ਨਹੀਂ ਬਾਹਰਲੀ ਸਾਈਡ ਯਾਰ ਨਹੀਂ। ਅੱਛਾ, ਉਸਤਾਦ ਜੀ ਅੰਗਰੇਜ਼ਾਂ ਨੇ ਜਦੋਂ ਬੈਠਕ 'ਚ ਪਾਇਆ ਨਾ ਤੇ ਮੇਰੇ ਅੱਬੂ ਨਾ ਮੇਰੀ ਅੰਮੀ ਨੂੰ ਕਹਿੰਦੇ ਚਾਹ ਬਣਾ 5-7 ਕੱਪ। ਅਸੀਂ ਉਹਨਾਂ ਅੰਗਰੇਜ਼ਾਂ ਨੂੰ ਫਿਰ ਚਾਹ ਦਿੱਤੀ ਤੇ ਅੱਬੂ ਕਹਿੰਦੇ ਹਾਂਜੀ ਦੱਸੋ। ਕਹਿੰਦੇ ਅਸੀਂ ਰਸ਼ੀਆ 'ਚੋਂ ਆਏ ਆ। ਰਜੀਆ ਚਾਹ ਪਹਿਲਾਂ ਲੱਗ ਸਿੱਧਾ ਕਰ ਲੈਣਾ। ਅੰਗਰੇਜ਼ ਰਾਤ ਸੁੱਤੇ ਰਹੇ, ਸਵੇਰੇ ਨਾ ਫਿਰ ਨਾਸ਼ਤਾ ਕਰਾਇਆ, ਫਿਰ ਥਕਾਵਟ ਨਹੀਂ ਦੇਰ ਤੇ ਫਿਰ ਦੁਪਹਿਰ ਤੱਕ। ਯਾਰ ਉਹਨਾਂ ਦਾ ਨਾ ਉਹ ਵੱਡਾ ਉੱਠਿਆ, ਉਹਨੇ ਫਰੀਦ ਕੋਟ ਪੈਂਟ ਪਾਇਆ ਸੀ, ਟਾਈ ਵੀ ਲਾਈ ਸੀ ਤੇ ਉੱਤੇ ਪੱਗ। ਉਹ ਮੇਰੇ ਅੱਬੂ ਨੂੰ ਕਹਿੰਦਾ ਸਰ ਜ਼ਰਾ ਸਟੈਂਡ ਅਪ। ਇੰਗਲਿਸ਼ ਚ ਲੰਮੇ ਕਿਹਾ ਪੈ ਗਏ। ਮੇਰੇ ਅੱਬੂ ਨਾਲ
ਸਾਈ ਵੇਖ ਲਓ ਫਿਰ ਅੱਛਾ ਯਾਰ ਨਾ ਯਾਰ ਨਾ ਯਾਰ। ਅੱਛਾ ਗੱਲ ਨਾ ਯਾਰ ਮੇਰੇ ਅੱਬੂ ਨੂੰ ਕਹਿੰਦਾ ਸਟੈਂਡ ਅਪ, ਮੇਰੇ ਅੱਬੂ ਖੜੇ ਹੋਏ ਤੇ ਉਹਨੇ ਜੰਪ ਮਾਰਿਆ ਫਰੀਦ ਬੈੱਡ ਤੋਂ ਸਿੱਧਾ ਮੇਰੇ ਅੱਬੂ ਦੇ ਪੈਰਾਂ 'ਚ, ਓਏ ਹੋਏ ਰੋਣ ਲੱਗ ਪਿਆ, ਓਏ ਕਹਿੰਦਾ ਸਾਨੂੰ ਫੈਸਲ ਦੇ ਦਿਓ। ਕੀ ਸੀ ਤੇਰੇ ਕੋਲ? ਉਹਨਾਂ ਦੇ ਕੋਲ ਇੱਕ ਖੂਹ ਸੀ, ਉਹਦਾ ਪਾਣੀ ਤਾਂ ਲਿਆਉਣਾ ਸੀ ਵਿੱਚ ਸੁੱਟ ਕੇ। ਇਹਦੇ ਅੱਬੂ ਨੇ ਭਾਈ ਬੂਹਾ ਖੋਲਿਆ, ਬਾਹਰ ਅੰਗਰੇਜ਼ ਖੜੇ, ਉਹਨਾਂ ਨੂੰ ਕਹਿੰਦਾ ਸ਼ੁਕਰ ਆ ਤੁਸੀਂ ਆ ਗਏ, ਮੈਂ ਚੱਲਾ ਹੀ ਸੀ ਕੰਮ ਤੇ। ਸਹੀ ਟਾਈਮ। ਅੱਬੂ ਨਾ ਉਸਤਾਦ ਜੀ, ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਵੇਖਿਆ ਅੱਬੂ ਨੂੰ ਡਰਦੇ ਆ। ਫਰੀਦ ਮੁਲਕ ਤੇ ਵੇਖ ਤੂੰ ਕਿੱਡੇ ਕਿੱਡੇ ਵੱਡੇ ਅੱਛਾ ਇਹ ਨਾ ਉਸਤਾਦ ਜੀ ਇਹਨਾਂ ਘਰ ਅੰਗਰੇਜ਼ ਆਏ ਤੇ ਜਾਣ ਕੇ ਅੰਦਰੋਂ ਬੱਚੇ ਭੇਜਣ ਨੇ ਕੋ 50 ਲੈ ਲਾ। ਇਹਦੇ ਦਿਲ 'ਚ ਵੀ ਅੰਗਰੇਜ਼ ਵੀ 10-50-100 ਦੇਣਗੇ। ਅੱਛਾ ਰਸ਼ੀਆ ਵਾਲੇ ਸੀ। ਦੇਖ ਅੰਗਰੇਜ਼ ਬੈਠੇ ਨੇ ਤੇ ਇਹਦਾ ਬੱਚਾ ਆਇਆ ਤੇ ਕਹਿੰਦਾ बेटा जब अंकल आए हुए हैं उनसे मांगो, कहना नहीं उनके पास डॉलर है। ਫਿਰ ਨਾ ਨਾ ਅੱਛਾ ਉਹਨਾਂ ਨੇ ਪੈਰੀ ਪੈ ਗਏ। ਉਹ ਭਾਈ ਅੱਬੂ ਨੇ ਨਾ ਕਰਤੀ। ਅੱਬੂ ਕਹਿੰਦੇ ਨਹੀਂ, ਔਲਾਦ ਤੋਂ ਵੱਧ ਕੇ ਕੁਛ ਨਹੀਂ ਹੁੰਦੀ। ਉਹਨਾਂ ਨੂੰ ਪੁੱਛੋ ਜਿਨ੍ਹਾਂ ਦੇ ਔਲਾਦ ਨਹੀਂ ਹੈ, ਉਹਨਾਂ ਨੇ ਕਿਹਾ ਜੀ ਅਸੀਂ ਬਲਬ ਵਗੈਰਾ ਬਣਵਾ ਕੇ ਸਿਰਫ ਸਾਨੂੰ ਦੱਸ ਦੇਵੇ ਨੁਸਖਾ, ਬਾਅਦ ਦੇ ਵਿੱਚ बल्ब की रेसिपी दस दे बस, कुछ की पाया है। ਲੇਕਿਨ ਮੈਂ ਕਿਹਾ ਨਹੀਂ, ਸਾਨੂੰ ਆਪਣੇ ਮੁਲਕ ਨਾਲ ਮੁਹੱਬਤ ਸੀ। ਸੀਗਾ ਨਹੀਂ, ਕਿਹੜੇ ਮੁਲਕ ਦੇ ਸੀ ਤੁਸੀਂ? ਅਸੀਂ ਆਪਣੇ ਮੁਲਕ ਦੇ ਸੀਗੇ, ਪਾਕਿਸਤਾਨ ਦੇ। ਤੇ ਉਹ ਰਸ਼ੀਆ ਦੇ ਉਹ ਉਸਤਾਈ ਆਏ ਬਾਹਰਲੇ। ਯਾਰ ਫਰੀਦ ਇੱਕ ਦਿਨ ਮੈਂ ਸੁੱਤਾ ਹੋਇਆ ਤੇ ਦਰਵਾਜ਼ਾ ਖੜ ਗਿਆ। ਇਹ ਦੁਬਾਰਾ ਖੜਕਿਆ ਪਹਿਲੇ ਵਾਲਾ ਪਹਿਲੇ ਵਾਲੇ ਚਲੇ ਗਏ ਨਾ, ਉਹਨਾਂ ਨੂੰ ਨਾ ਕਰਤੀ ਨਾ ਯਾਰ, ਗੱਲ ਕਰੋ ਅੱਗੇ। ਉਹ ਭਾਈ ਦਰਵਾਜ਼ਾ ਖੜ ਗਿਆ ਰਾਤ ਦੇ 2:30-3 ਦਾ ਟਾਈਮ। ਉਸਤਾਦ ਜੀ ਨਜੀਰੀਅਨ ਸੀਗੇ, ਨਜੀਰੀਅਨ ਨਾ ਆਏ ਸਾਡੇ ਘਰ ਤੇ। ਅੱਬੂ ਕਾਲੇ ਹਬਸ਼ੀ ਉਸਤਾਦ ਜੀ ਉਹਨਾਂ ਨੇ ਨਾ ਆ ਕੇ ਨਾ, ਮੈਂ ਕਹਿੰਦਾ ਉਸਤਾਦ ਜੀ ਅੰਦਰ ਆਏ, ਅੱਬੂ ਨੇ ਨਾ ਬੈਠਕ 'ਚ ਭਾਇਆ ਉਹਨਾਂ ਨੂੰ। ਫੇਰ ਬੈਠਕ ਬੋਲੀ, ਹਬਸ਼ੀਆਂ ਨੂੰ ਵੀ ਬੈਠਕ 'ਚ ਬਾਹਰ। ਬੈਠਕ 'ਚ ਭਾਇਆ ਤੇ ਉਹ ਕਰੈਕਟਰ ਨੇ ਨਾ ਬੰਦੂਕ ਕੱਢੀ ਤੇ ਉਹਨੇ ਆਪਣੀ ਕੰਨ ਫੜੀ ਤੇ ਰੱਖ ਲਈ। ਸਮੈਲ ਹੀ ਐਸੀ ਆ ਰਹੀ ਸੀ ਬੈਠਕ ਚੋਂ, ਉਹਨੇ ਕਿਹਾ ਇਹਦੇ ਨਾਲ ਮਰ ਜਾਣਾ ਚੰਗਾ। ਅੱਬੂ ਮੇਰੇ ਕਹਿੰਦੇ ਉਹਨੂੰ ਛੋੜੋ। ਉਹਨੇ ਭਾਈ ਬੰਦੂਕ ਛੱਡਤੀ। ਉਹਨੇ ਕਿਹਾ, ਕਹਿੰਦਾ ਅੰਕਲ ਇੱਕ ਸ਼ਰਤ पे छोड़ूंगा। ਹਬਸ਼ੀ ਕਹਿ ਰਿਹਾ ਅੰਕਲ ਇੱਕ ਸ਼ਰਤ। ਆਹੋ ਉਹ ਯਾਰ ਯਾਰ ਤੂੰ ਸੁਣੀ ਜਾ ਯਾਰ ਤੂੰ। ਉਸਤਾਦ ਜੀ ਮੈਂ ਪਾਗਲ ਆ, ਮੈਂ ਸੁਣੀ ਜਾਵਾਂ। ਉਹ ਨਹੀਂ ਫਰੀਦ ਤੂੰ ਪਾਗਲ ਹੈ। ਜਦੋਂ ਪਾਕਿਸਤਾਨ 'ਚ ਉਹੀ ਆਉਂਦੇ ਆ ਉਹਨਾਂ ਨੂੰ ਫਿਰ ਬੋਲੀ ਬੋਲੀ ਆ ਜਾਂਦੀ ਹੈ। ਬੋਲੀ ਆਉਂਦੀ ਹੈ। ਅੱਛਾ ਅੱਬੂ ਨੇ ਕੀ ਕਿਹਾ? ਛੋੜੋ ਕਰ ਪਿਆਰੇ ਅੱਗੇ। ਉਹ ਕਹਿੰਦੇ ਸੀ ਇੱਕ ਸ਼ਰਤ ਤੇ ਛੋੜਾ। ਉਹ ਮੈਨੂੰ ਕਹਿੰਦਾ ਅਸੀਂ ਨਜੀਰੀਅਨ ਹੈਗੇ ਆ ਤੇ ਅਸੀਂ ਆਪਣੇ ਮੁਲਕ ਨਾਲ ਵਾਅਦਾ ਕਰਕੇ ਆਏ ਆ, ਫੈਸਲ ਦੇ ਦਿਓ। ਕਿ ਤੂੰ ਨਾਸ਼ਤਾ ਬਹੁਤ ਅੱਛਾ ਬਣਾਉਂਦਾ ਸੀ। ਉੱਥੇ ਕਿਹੜਾ ਨਾਸ਼ਤੇ ਦੀ ਗੱਲ ਆ ਵੀ ਨਾਸ਼ਤੇ ਉਹ ਆਸਤੇ ਆ ਗਏ। ਐਕਸਪੈਰੀਮੈਂਟ ਕੀਤਾ ਸੀ, ਤਜਰਬੇ ਕੀਤੇ ਸੀਗੇ ਭਰਾਵਾ। ਕੀ ਬਣਾ ਲਿਆ ਬਲਬ ਤੋਂ ਇਲਾਵਾ? ਬਲਬ ਵੀ ਤੈਨੂੰ ਪਤਾ ਹੀ ਨਹੀਂ ਹੈ, ਪਾਗਲ ਆ। ਬਲਬ ਆਮ ਜਿਆਦਾ ਮੈਂ ਦੇਗੀ ਲੋਹੇ ਦਾ ਬਲਬ ਬਣਾਇਆ ਤੇ ਅੱਬੂ ਨੇ ਨਾ ਕਰਦੀ। ਉਹ ਕਹਿੰਦੇ ਨਹੀਂ ਸੋਰੀ ਯਾਰ। ਉਹ ਕਹਿੰਦਾ ਜੀ ਮੈਂ ਤੁਹਾਨੂੰ ਆਪਣਾ ਮੁਲਕ ਸਲਤਨਤ ਜਿੰਨੀ ਦੌਲਤ ਚਾਹੀਦੀ ਆਰਡਰ ਲਾਓ, ਸਿਰਫ ਫੈਸਲ ਦਾ ਦੇ। ਅੱਬੂ ਨਹੀਂ ਮੰਨੇ। ਉਹਨਾਂ ਦਾ ਟੋਟਲ ਮੁਲਕ ਪਾਕਿਸਤਾਨੀ 2700 ਰੁਪਏ ਦਾ ਸੀ। ਉਹਨੇ ਕਿਹਾ ਜ਼ਿਆਦਾ ਕੁਝ ਲੈ ਲਓ। ਉਹਨੇ ਕਿਹਾ, ਕਹਿੰਦਾ ਮੈਂ ਆਪਣੇ ਮੁਲਕ 'ਚ ਜਾ ਕੇ ਕੀ ਮੂੰਹ ਖਾਵਾਂਗਾ। ਇਹ ਹੁੰਦਾ ਹੀ ਮੁਹੱਬਤ ਯਾਰ। ਅੱਬੂ ਕਹਿੰਦੇ ਯਾਰ ਮੈਂ ਸ਼ਰਮਿੰਦਾ ਵਾਂ ਤੇਰੇ ਤੋਂ, ਲੇਕਿਨ ਮੇਰੀ ਔਲਾਦ ਹੈ। ਉਹਨੇ ਫਿਰ ਕਿਹਾ ਭਾਈ ਸਿੱਧੀ ਸਾਫ਼ ਗੱਲ ਆ, ਸਾਨੂੰ ਇੱਕ ਰਿਪੋਰਟ ਆ ਰਹੀ ਹੈ ਕਿ ਕੌਣ ਆਇਆ, ਕਿਹੜਾ ਮੁਲਕ ਆਇਆ, ਕਿਹੜਾ ਮੁਲਕ ਆਇਆ, ਕੌਣ ਆਇਆ। ਲੇਕਿਨ ਅਗਰ ਇਹ ਕਿਤੇ ਹੋਰ ਗਿਆ। ਇੱਕ ਮੈਂ ਸਵਾਲ ਪੁੱਛ ਸਕਦਾ? ਨਹੀਂ ਉਹ ਬੈਠਕ 'ਚ ਆ ਕੇ ਜਦੋਂ ਬੈਠੇ ਹਬਸ਼ੀ, ਉਹਨਾਂ ਨੂੰ ਚਾਹ ਇਸ ਵਾਰੀ ਕੋਈ ਨਹੀਂ ਉਹ ਮੇਰਾ ਖਿਆਲ ਨਹੀਂ ਜਦੋਂ ਹਬਸ਼ੀ ਆਏ ਉਦੋਂ ਤੇ ਖਾਲਾਂ ਆਪੇ ਬਣਾ ਲਿਆ। ਅੱਬੂ ਨੇ ਕਿਹਾ ਵੀ ਨਹੀਂ, ਉਹਨੂੰ ਆਦਤ ਪੈ ਗਈ। ਉਦੋਂ ਹਰ ਅੱਧੇ ਘੰਟੇ ਬਾਅਦ ਮਹਿਮਾਨ ਆ ਰਹੇ ਯਾਰ ਚਾਹ ਪਾਣੀ ਵਾਲੋਂ ਅਸੀਂ ਖਾਣ ਪੀਣ ਵਾਲੋਂ ਨਹੀਂ ਘਬਰਾਉਂਦੇ। ਵੀ ਅੱਬੂ ਹੀ ਕਹਿਣ ਤੇ ਉਹਨੇ ਬਣਾਉਣੀ। ਖਾਣ ਪੀਣ ਵਾਲੋਂ ਨਹੀਂ ਘਬਰਾਉਂਦੇ ਉਸਾਈ। ਅੱਛਾ ਫਿਰ ਹਬਸ਼ੀ ਰਾਤ ਰਹੇ ਕਿ ਚਲੇ ਗਏ ਭਾਈ ਉਸੇ ਟਾਈਮ। ਭਾਈ ਉਹ ਕੋਲ ਹੋਰ ਨਹੀਂ ਬੰਦੇ ਆ ਰਹੇ ਸੀ, ਬਾਹਰ ਚਾਈਨੀਜ਼ ਖਲੋਤੇ ਸੀ ਵੇਟਿੰਗ 'ਚ। ਇਹਦੇ ਬਿਨ ਗਿਆ ਠਹਿਰ ਜੋ ਹਬਸ਼ੀ ਜਾ ਲੈਣ ਫਿਰ ਤੁਸੀਂ ਆਉਣਾ। ਉਹ ਨਾ ਉਹ ਕਹਿੰਦੇ ਯਾਰ ਇਹ ਮੰਨਦੇ ਨਹੀਂ ਹੈ। ਮੇਰੇ ਅੱਬੂ ਨੇ ਮੇਰੀ ਅੰਮੀ ਨੂੰ ਕਿਹਾ ਕਿ ਫੈਸਲ ਹੈ ਨਾ ਬਾਹਰ ਨਾ ਨਿਕਲੇ ਕਰੋ। ਆਹੋ ਮੇਰੇ ਮੂੰਹ ਤੇ ਨਾ ਕਾਲਕ ਮਲ ਦੇਣ ਦੀ, ਮੈਨੂੰ ਨਾ ਮੇਰੀ ਪਛਾਣ ਗਵਾਤੀ ਕਿ ਯਾਰ ਫੈਸਲ। ਇਹਨੂੰ ਚਿੱਟਾ ਕਰਤਾ ਤਾਂ ਕਿ ਪਛਾਣਿਆ ਨਾ ਜਾਏ। ਇਹਦੇ ਹਲਕੇ ਖਤਮ ਕਰਤੇ। ਇਹਦੇ ਮੂੰਹ ਤੇ ਕਾਲਕ ਮਲਤੀ, ਇਹਦੇ ਪਿੱਛੇ ਕਮੀਜ਼ ਤੇ ਲਿਖਤਾ ਇਹ ਫੈਸਲ ਨਹੀਂ ਹੈ। ਨਹੀਂ ਮੇਰੇ ਅੱਬੂ ਨੇ ਮੇਰੇ ਮੂੰਹ ਤੇ ਨਾ ਅਕਸਰ ਮੇਰਾ ਮੂੰਹ ਨਾ ਵਿਗਾੜ ਦਿੰਦੇ ਸੀ। ਮੈਨੂੰ ਕਹਿੰਦੇ ਸੀ ਯਾਰ ਮੈਲਾ ਲਿਆ ਕਰ, ਫੈਸਲਾ ਵੀ ਬਣ ਉਹਨਾਂ ਨੇ ਭਾਈ ਉਹਨੂੰ ਫੜ ਕੇ ਨਵਾ ਦੇਣਾ, ਮੂੰਹ ਵਿਗਾੜ ਕੇ ਬਾਹਰ ਕੱਢ ਦੇਣਾ। ਫਿਰ ਉਸਤਾਈ ਫਿਰ ਅੱਬੂ ਮੇਰੇ ਨੇ ਦੇਗੀ ਲੋਹਾ ਜਿਹੜਾ ਸੀ ਮੈਂ ਇਕੱਠਾ ਕੀਤਾ ਉਹ ਵੀ ਸਾਰਾ ਸਾਈਡ ਤੇ ਕਰਤਾ
ਕਿਸੇ ਨੂੰ ਪਤਾ ਨਾ ਲੱਗੇ। ਲੇਕਿਨ ਫਿਰ ਅਗਲੇ ਦਿਨ ਕੀ ਹੋਇਆ ਉਸਤਾਦ ਜੀ, ਰਾਤ ਦੇ ਕੋਈ 3 ਸਾਢੇ 3 ਦਾ ਟਾਈਮ ਸੀ ਮੇਰਾ ਖਿਆਲ, ਤੇ ਦਰਵਾਜ਼ਾ ਖੜਕਿਆ ਤੇ ਮਾਲਟਾ ਤੋਂ ਲੋਕ ਆ ਗਏ। ਮਾਲਟਾ ਯੂਰਪ ਉਹ ਯੂਰਪ ਕੰਟਰੀ ਹੈਗੀ ਖੱਟੇ ਲੋਕ। ਮਾਲਟਾ ਨਹੀਂ ਤੇ ਉਹ ਮਸੰਮੀ ਵਾਲੇ ਚਲੇ ਗਏ। ਮਾਲਟਾ ਆ ਗਏ ਭਾਈ ਨਾਲ। ਮਾਲਟਾ ਕੀ ਹੈ? ਮੁਲਕ? ਮੁਲਕ ਅਸਤਾ ਅੱਛਾ ਮਾਲਟਾ ਤੋਂ ਲੋਕ, ਉਹਨਾਂ ਦੇ ਬੀ ਵੀ ਲੱਗੇ ਨੇ ਕਿਤੇ ਥੋੜੇ। ਮਾਲਟਾ ਤੋਂ ਬੰਦੇ ਆਏ, ਉਹਨਾਂ ਉਹ ਨੇ ਜਦੋਂ ਬੋਲ ਰਹੇ ਸੀ ਮੂੰਹ ਚ ਬੀ ਡਿੱਗ ਰਹੇ ਸੀ। ਮਾਲਟਾ ਤੋਂ ਆਏ ਭਾਈ ਬੰਦੇ, ਉਹਨਾਂ ਨੇ ਹੱਥ ਅੱਛਾ ਮਾਲਟਾ ਚੋਂ 10 ਬੰਦੇ ਬੈਠੇ ਤੇ ਇਧਰਲੇ ਨੂੰ ਬੁਲਾ ਰਿਹਾ, ਕਹਿੰਦਾ ਉਹ ਪਰਲੀ ਫਾੜੀ ਨੂੰ ਕੋਈ ਗੱਲ ਕਰ। ਅੱਛਾ ਮਾਲਟਾ ਮੁਲਕ ਚੋਂ ਬੰਦੇ ਆਏ। ਉਸਤਾਦ ਜੀ ਅੱਛਾ ਮਾਲਟਾ ਚ ਬੰਦੇ ਆਏ ਤੇ ਘਰੋਂ ਇੰਨਾ ਬੜਾ ਲੂਣ ਚੁੱਕੀ ਲਿਆਵੇ। ਮੇਰੇ ਅੱਬੂ ਨੇ ਦਰਵਾਜ਼ਾ ਖੋਲਿਆ, ਮਾਲਟਾ ਚੋਂ ਬੰਦੇ ਆਏ ਤੇ ਟੋਕਰੀ ਲੈ ਕੇ ਲਾ ਕੇ ਰੱਖ ਕੇ ਕਹਿੰਦਾ ਚਿੱਲੜੇ 'ਚ ਸਿੱਟੀ ਜਾ। ਮੇਰੇ ਅੱਬੂ ਨੇ ਉਹਨਾਂ ਨੂੰ ਅੱਛਾ ਮਾਲਟਾ ਚੋਂ ਬੰਦੇ ਆਏ ਤੇ ਇੱਕ ਨੇ ਸਲਾਮ ਲੈ ਕੇ ਹੱਥ ਘੁੱਟਿਆ ਤੇ ਕਦੋਂ ਮੇਰੇ ਕਰਤਰ ਪੈ ਗਏ। ਮਾਲਟਾ ਚ ਬੰਦੇ ਹੈ ਆਪਣੇ ਅੱਬੂ ਨੂੰ ਜਾ ਕੇ ਕਹਿੰਦਾ ਬਾਹਰ 5 ਫਾੜੀਆਂ ਆਈਆਂ। ਇੱਕ ਬੰਦਾ ਉਹ ਮਾਲਟਾ ਚ ਬੰਦੇ ਆਏ ਤੇ ਉਹਨਾਂ ਨੂੰ ਪੱਖਾ ਬੰਦ ਕਰਕੇ ਬਿਠਾਇਆ। ਮੈਂ ਕਿਹਾ ਇਹ ਕੀ? ਕਹਿੰਦਾ ਇਹਨਾਂ ਦਾ ਜੂਸ ਨਿਕਲੂ। ਮਾਲਟਾ ਤੋਂ ਬੰਦੇ ਆਏ ਤੇ ਉਹਨਾਂ ਨੂੰ ਲੈ ਕੇ ਧੁੱਪੇ ਚਲ ਗਿਆ, ਕਹਿੰਦਾ ਇੱਧਰ ਹੀ ਮਜ਼ਾ ਆਣਾ। ਅੱਛਾ ਫੇਰ ਰਾਤੀ 3:30 ਵਜੇ ਨਾਲ ਕਿਹੜੀ ਧੁੱਪ ਚੜਦੀ ਹੈ। ਅੱਛਾ ਯਾਰ ਚਲੋ ਬੰਦੇ ਨਹੀਂ ਰਾਤੀ 3:30 ਵਜੇ ਨਾਲ ਕਿਹੜੀ ਧੁੱਪ ਚੜਦੀ। ਗੁੱਸਾ ਨਾ ਕਰਿਆ ਕਰੋ ਸਾਇੰਸਦਾਨ ਸਾਹਿਬ, ਚਪੇੜਾ ਨਾ ਖਾ ਲਿਓ। ਮਾਜ਼ਰਤ। ਉਹਨਾਂ ਨੇ ਭਾਈ ਕਿਹਾ, ਕਹਿੰਦੇ ਯਾਰ ਅਸੀਂ ਖਾਣਾ ਪੀਣਾ ਕੁਛ ਨਹੀਂ। ਰਾਮੇ ਸਾਹਿਬ ਮੇਰੇ ਅੱਬੂ ਨੂੰ ਕਹਿੰਦੇ ਵੱਡੇ ਰਾਮੇ ਸਾਹਿਬ ਸਿਰਫ ਇੱਕ ਰਿਕੁਐਸਟ ਕਰਨੀ। ਅੱਬੂ ਕਹਿੰਦੇ ਗੱਲ ਸੁਣ ਲਓ, ਫੈਸਲ ਨਹੀਂ ਮੈਂ ਦੇਣਾ। ਪਹਿਲੇ ਹੀ ਕਹਿ ਪਹਿਲੇ ਹੀ ਕਹਿ ਦਿੱਤਾ। ਫੈਸਲ ਨਹੀਂ ਦੇਣਾ, ਉਹਦੀ ਕਾਪੀ ਲੈਟਰ ਨਹੀਂ ਆ। ਫੈਸਲ ਕਹਿੰਦਾ ਤੁਹਾਨੂੰ ਦੇਣ ਵਾਲਾ ਨਹੀਂ ਯਾਰ, ਉਹਦੇ ਚ 1-2 ਫਾਲਟ ਆ। ਫੈਸਲ ਦਾ ਕੰਮ ਕਰਾਉਣਾ ਮੈਂ। ਅੱਛਾ ਅੱਬੂ ਕਹਿੰਦੇ ਫੈਸਲ ਨਹੀਂ ਦੇਣਾ, ਕਿਉਂਕਿ ਨਵਾਂ ਲੈਣਾ ਬਹੁਤ ਔਖਾ ਹੋ ਜਾਂਦਾ। ਹੋਰ ਜੋ ਤੁਹਾਨੂੰ ਚਾਹੀਦਾ ਘਰੋਂ ਲੈ ਜਾਓ, ਫੈਸਲ ਨਹੀਂ ਮੈਂ ਦੇਣਾ। ਨੈਪੋਲੀਅਨ ਆ ਗਏ ਉਸਤਾਦ ਜੀ, ਉਹ ਨੇਪਾਲ ਤੋਂ। ਨੇਪਾਲ ਤੋਂ। ਆਹੋ ਪੋਲੀਆਂ। ਉਸਤਾਦ ਜੀ ਉਹਨਾਂ ਨੇ ਕੀ ਕੀਤਾ ਹੈ, ਉਸਤਾਦ ਜੀ ਨਾਦਰਿਨ ਤੁਸੀਂ ਨਾ ਮੋਬਾਈਲ ਸਾਈਡ ਤੇ ਰੱਖ ਦਿਓ। ਆਹੋ ਉਹ ਨਹੀਂ ਉਸਤਾਦ ਜੀ, ਇਹ ਤੁਸੀਂ ਗੱਲ ਸੁਣੋ, ਗੌਰ ਨਾਲ ਸੁਣੋ ਨਾ, ਫੇਰ ਤੁਹਾਨੂੰ ਪਤਾ ਲੱਗੇ ਵਿੱਚ ਬਕਵਾਸ ਕਰੀ ਜਾਂਦੇ। ਚਲੋ ਨਹੀਂ। ਤੁਸੀਂ ਹਿਸਟਰੀ ਪੜ੍ਹ ਲਓ, ਸਰਚ ਕਰ ਲਓ, ਸਾਡਾ ਸ਼ਜਰਾ ਵੇਖ ਲਓ, ਸਾਰਾ ਕੁਝ ਕੀ ਨਿਕਲਿਆ। ਹੈ ਤੇਰਾ ਸ਼ਜਰਾ? ਮਤਲਬ ਕੌਣ ਹੈ ਤੂੰ? ਮੈਨੂੰ ਦੱਸਣਾ ਯਾਰ। ਨੇਪਾਲੀ ਹੈ ਉਸਤਾਦ ਜੀ, ਜਦੋਂ ਨੇਪਾਲ ਤੋਂ ਲੋਕ ਆਏ ਨੇ, ਅੱਛਾ ਉਹ ਭਾਈ ਉਹਨਾਂ ਨੇ ਦਰਵਾਜ਼ਾ ਖੜਕਾਇਆ। ਰਾਤ ਦੇ 3:30 ਵਜੇ। ਨਹੀਂ ਉਸਤਾਦ ਜੀ, ਇਹ ਉਸਤਾਦ ਜੀ ਕਿਹਦੀ ਗੱਲ ਕਰਨ 9 ਵਜੇ, ਡਿਆ? ਨੇਪਾਲ ਦਾਣੇਦਾਰ। ਹਾਂ ਸ਼ਾਮੀ 9 ਵਜੇ ਨਾ ਉਸਤਾਦ ਜੀ, ਸ਼ੁਕਰ ਆ ਟਾਈਮ ਬਦਲ ਲਿਆ। 3:30 ਵਜੇ ਨਹੀਂ, ਕਿੰਨੇ ਵਜੇ? ਸ਼ਾਮ ਨੂੰ 9 ਵਜੇ ਨਾ ਆਏ ਸੀ ਅੱਛਾ ਉਸਤਾਦ ਜੀ। ਉਹਨਾਂ ਕੀ ਹੋਇਆ, ਉਹ ਛੱਤ ਤੋਂ ਆਏ ਨੇ ਭਾਈ। ਹਾਂ ਚੋਰਾਂ ਤਰ੍ਹਾਂ ਆਏ ਭਾਈ। ਉਹਨਾਂ ਦੇ ਇੱਥੇ ਜਿੰਨਾਂ ਦੇ ਨਿਸ਼ਾਨ ਨਹੀਂ ਹੁੰਦੇ, ਉਹ ਸੀ ਇੱਥੇ ਵੀ ਖੰਜਰ ਲਾਏ, ਇੱਥੇ ਵੀ ਖੰਜਰ ਲਾਏ, ਤੇ ਉਹ ਆਏ ਨੇ। ਉਹਨਾਂ ਨੇ ਭਾਈ ਮੇਰੇ ਵਾਲਦ ਸਾਹਿਬ ਨੂੰ ਨਾ ਫੜ ਲਿਆ, ਨਾਲ ਮੈਨੂੰ ਫੜ ਲਿਆ, ਸਾਡੀਆਂ ਅੱਖਾਂ ਦੇ ਨਾ ਪੱਟੀਆਂ ਬੰਨ ਕੇ ਨਾ ਸਾਨੂੰ ਲੈ ਗਏ ਨੇ। ਕੈਰੀ ਡੱਬੇ ਚ ਪਾ ਕੇ? ਨਹੀਂ, ਹੈਲੀਕਾਪਟਰ ਤੇ ਉੱਤੋਂ ਆਏ ਨਾ, ਉਹ ਉੱਤੋਂ ਆਏ ਸੀਗੇ ਨਾ, ਉਹ ਨਾ ਉੱਤੋਂ ਇਹਨਾਂ ਨੇ ਰੱਸੀਆਂ ਪਾ ਕੇ ਚੁੱਕ ਕੇ ਹੈਲੀਕਾਪਟਰ 'ਚ ਲੈ ਗਏ। ਉਹ ਭਾਈ ਲੈ ਗਏ ਸਾਨੂੰ ਕਿੱਥੇ? ਕਟਮੰਡੂ, ਹਾਂ ਉਹ ਨੇਪਾਲ ਚ। ਨੇਪਾਲ ਚ। ਗੁੱਡ। ਉੱਥੋਂ ਨਾ ਉਸਤਾਦ ਜੀ ਜਦੋਂ ਮੇਰੀ ਅੱਖ ਖੁੱਲੀ ਨਾ, ਤੇ ਮੈਂ ਵੇਖਿਆ, ਮੈਂ ਕਿਹਾ ਇਹ ਤਾਂ ਕਟਮੰਡੂ ਆ। ਆਹੋ ਜੈਨੂਇਨ ਗੱਲ ਆ ਯਾਰ ਆ ਮੇਰਾ ਮਾਈਕ ਬੰਦ ਕਰ ਦੇ। ਭਾਈ ਕਟਮੰਡੂ ਹੈ ਵਾ। ਅੱਛਾ ਹੋਊਗਾ ਯਾਰ, ਲੇਕਿਨ ਇਦਾਂ ਦਾ ਨਹੀਂ ਜਿੱਦਾਂ ਲੋਕ ਕਹਿ ਰਹੇ ਆ। ਉਸਤਾਦ ਜੀ ਨਾ ਹੋਵੇ ਤੇ ਮੈਂ ਦੇਣਦਾਰ ਆਂ। ਕੀ ਆ? ਅੱਜ ਵੀ ਯਾਨੀ ਕਿ ਕੀ ਆ ਉੱਥੇ? ਕਟਮੰਡੂ ਹੈ ਕਟਮੰਡੂ ਜੋ ਵੀ ਉਸਤਾਦ ਜੀ ਜਿਹੜਾ ਵੀ, ਉਹਨਾਂ ਦਾ ਬਾਦਸ਼ਾਹ ਕਹਿੰਦਾ ਕਿ ਯਾਰ ਕੀੜੀ ਘਰ ਨਰੈਣ ਆਵੇ। ਓਏ ਹੋਏ 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 ਹੋਏ। ਬਾਦਸ਼ਾਹ ਨੇ ਕਿਹਾ। ਭਾਸ਼ਾ ਦੇ ਮਿਸਾਲ ਪਤਾ ਸੀ ਯਾਰ। ਮੈਂ ਤਾਂ ਬਕਵਾਸ ਬੰਦ ਕਰ। ਓਏ ਐਂਜੀ ਉਹਨੇ ਕਿਹਾ ਕਹਿੰਦੇ, ਕੀੜੀ ਘਰ ਉਦੋਂ ਦਿਨ ਰਹਿਣ ਆ ਗਏ। ਓਏ ਐਂਜੀ ਕਹਿੰਦੇ ਆ। ਆਪੂ ਕਹਿੰਦੇ ਨਹੀਂ ਸਰ, ਤੁਸੀਂ ਆਪ ਮਾਸ਼ਾਅੱਲਾ ਅੱਛੇ ਇਨਸਾਨ ਹੋ, ਤੇ ਇਸ ਤਰ੍ਹਾਂ ਦੀ ਹੁਕਮ ਕਰੋ ਕਿਉਂ ਬੁਲਾਇਆ। ਤੇ ਇੰਜ ਕਹਿੰਦੇ ਯਾਰ ਉਂਝ ਉਹਨਾਂ ਨੇ ਕਿਹਾ ਹੁਕਮ ਕਰੋ ਕਿਉਂ ਬੁਲਾਇਆ? ਉਹਨੇ ਕਿਹਾ ਜੀ ਪੂਰੇ ਮੁਲਕ 'ਚ ਕੋਈ ਬੰਦਾ ਨਹੀਂ ਆ ਕੁੱਤਾ ਮਰਿਆ ਸੁੱਟ ਕੇ ਆਉਣ ਵਾਲਾ, ਇਹ ਫੈਸਲ ਸੁੱਟ ਸਕਦਾ। ਡੈਡ ਡੌਗਰ ਏਜੰਸੀ ਹੈ ਇਹਦੀ, ਦੂਰ ਮਰੇ ਕੁੱਤੇ ਸੁੱਟ ਕੇ ਆਉਂਦਾ। ਉਹਨਾਂ ਨੇ ਕਿਹਾ ਜੀ ਕਿ ਫੈਸਲ ਸਾਹਿਬ ਮੁਲਕ ਤੁਹਾਡਾ ਹੈ। ਮੈਂ ਹੈਰਾਨ ਪਰੇਸ਼ਾਨ, ਮੈਂ ਕਿਹਾ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਹੋਣੀ। ਨਹੀਂ ਯਾਰ ਹਕੀਕਤ ਯਾਰ ਉਹਨਾਂ ਨੇ ਕਿਹਾ ਇਹ ਮੁਲਕ ਤੇਰਾ ਵਾ, ਤੂੰ ਸਾਨੂੰ ਉਹ ਬਲਬ ਦੇ ਦੇ। ਅੱਛਾ। ਇਹਨੇ ਉਹਨਾਂ ਨੂੰ ਬਲਬ ਦਿੱਤਾ, ਉਹ ਸਾਰਾ ਮੁਲਕ ਖਾਲੀ ਕਰਕੇ ਪੈਦਲ ਕਿਤੇ ਹੋਰ ਨਿਕਲ ਗਏ। ਉਸ ਮੁਲਕ 'ਚ ਇਕੱਲਾ ਹੀ ਫਿਰ ਰਿਹਾ। ਆਹੋ ਹੱਥ ਅੱਗੇ ਕੇ ਬਲਬ ਫੜਿਆ, ਪਿੱਛੇ ਸਾਰੀ ਕੌਮ ਜਾ ਰਹੀ ਉਹਨਾਂ ਦੀ। ਉਹ ਖਾਲੀ ਕਰਕੇ ਮੁਲਕ। ਉਸ ਮੁਲਕ 'ਚ ਇਹ ਰਹਿ ਗਿਆ ਤੇ ਅੱਬੂ ਰਹਿ ਗਿਆ, ਤੇ ਇੱਥੋਂ ਅੰਮੀ ਨੂੰ ਇਹਨਾਂ ਨੇ ਬੁਲਾ ਲਿਆ, 2 ਭੈਣਾਂ ਚਲੀਆਂ ਗਈਆਂ ਨਾਲ। 4 ਚਾਵਾ ਬਣਾ ਕੇ ਪੀ ਹਾਂ ਬਸ ਸਾਜੀ ਉਹ ਕਟਮੰਡੂ ਸਾਰਾ ਇਹਨਾਂ ਦਾ ਹੋ ਗਿਆ। ਉਹਨਾਂ ਨੇ ਭਾਈ ਕਿਹਾ ਕਟਮੰਡੂ ਇਹਨਾਂ ਦਾ ਹੋ ਗਿਆ ਕਿ ਰਿਕੁਐਸਟ ਕਰਨੀ ਸੀ ਇੱਕ ਜੀ। ਅੱਬੂ ਕਹਿੰਦੇ ਮੈਨੂੰ ਪਤਾ ਤੁਸੀਂ ਕਿਹੜੀ ਰਿਕੁਐਸਟ ਕਰਨੀ, ਤੁਸੀਂ ਮੇਰੇ ਮੁੰਡੇ ਨੂੰ ਮੰਗਣਾ। ਕਹਿੰਦੇ ਹਾਂ।
ਮੇਰੇ ਅੱਬੂ ਨੇ ਨਾ ਕਰਦੀ, ਮੇਰੇ ਅੱਬੂ ਕਹਿੰਦੇ ਸੌਰੀ ਅਸੀਂ ਜਾ ਰਹੇ ਹਾਂ। ਅਸੀਂ ਉੱਥੋਂ ਨਿਕਲਿਆ, ਕਹਿੰਦਾ ਯਾਰ ਸ਼ਾਮ ਦਾ ਖਾਣਾ ਖਾ ਕੇ ਜਾਣਾ। ਫਰੀਦ ਮੈਂ ਬਾਹਰ ਨਿਕਲਿਆ ਵਾ ਨਾ, ਮੈਂ ਉਹਨਾਂ ਦੇ ਨਾ ਟੈਰਸ ਤੇ ਖਲੋਤਾ, ਮਹਿਲ ਦੇ ਟੈਰਸ ਤੇ ਖਲੋਤਾ ਤੇ ਦੁਨੀਆ ਹੀ ਦੁਨੀਆ ਤੇ ਰੋਣ ਡੇ ਨੇ ਸਾਰੇ ਹੀ। ਕਿਉਂ ਰੋਣ ਦੇ ਨੇ ਉਹਨਾਂ ਦਾ ਮਤਲਬ ਚਿਕਲਾ ਦੀਵਾਲੀਆ ਹੋ ਗਿਆ ਸੀ, ਉਹਨਾਂ ਕੋਲ ਪੈਸੇ ਨਹੀਂ ਸੀ ਆ। ਉਹ ਨਹੀਂ, ਉਹ ਰੋਣ ਡੇ ਨੇ, ਪਤਾ ਨਹੀਂ ਕਿੱਥੋਂ ਉਹਨਾਂ ਨੂੰ ਖਬਰ ਮਿਲ ਗਈ ਕਿ ਫੈਸਲ ਦੇ ਬੂ ਨੇ ਨਾ ਕਰਤੀ ਬਾਦਸ਼ਾਹ ਨੂੰ ਦੇ। ਉਹ ਇਸ ਗਮ ਚ ਰੋਣ ਡੇ ਨੇ, ਬੇਹੋਸ਼ ਹੋਣਦੇ ਨਹੀਂ ਆ, ਬੰਦੇ ਬੇਹੋਸ਼ ਹੋ ਰਹੇ, ਔਰਤਾਂ ਬੇਹੋਸ਼ ਹੋ ਰਹੀਆਂ। ਅੱਛਾ ਉਸ ਮੁਲਕ ਚ ਟੋਟਲ 13-14 ਜਾਣੇ ਸੀ, ਕਿੰਨੇ ਕੁ ਰੋ ਲੈਣਗੇ। ਉਹ ਬੜੇ ਰੋਏ ਵੀ। ਤੇ ਮੈਂ ਕਹਿੰਦਾ, ਮੈਂ ਪੁੱਛਿਆ, ਮੈਂ ਕਿਹਾ ਇਹ ਰੋਣ ਕਿਉਂ ਡੇ ਨੇ? ਬਾਦਸ਼ਾਹ ਕਹਿੰਦਾ ਇਹਨਾਂ ਦੀ ਖੁਆਇਸ਼ ਨਹੀਂ ਪੂਰੀ ਹੋਈ। ਮੈਂ ਕਿਹਾ ਇਹਨਾਂ ਦੀ ਕੀ ਖੁਆਇਸ਼ ਸੀ? ਕਹਿੰਦੇ ਉਹ ਤੈਨੂੰ ਮੰਗਣ ਡੇ ਸੀਗੇ। ਮੈਂ ਕਿਹਾ ਯਾਰ ਸੋਰੀ ਯਾਰ, ਮੈਂ ਆਪਣੇ ਮੁਲਕ ਲਈ ਕੁਛ ਕਰਾਂਗਾ। ਫਿਰ ਨਾ ਉਹਦੇ ਚੋਂ ਇੱਕ ਬਾਬਾ ਆਇਆ, ਉਹ ਕਹਿੰਦਾ ਚਲੋ ਸਾਡੀ ਇੱਕ ਖੁਆਇਸ਼ ਪੂਰੀ ਕਰ ਦਿਓ, ਇਹ ਕਠਮੰਡੂ ਦੇ ਤਖਤ ਤੇ ਬਹਿ ਜਾਵੇ ਇੱਕ ਵਾਰੀ ਤੇ ਸਾਡੀ ਖੁਆਇਸ਼ ਪੂਰੀ ਹੋਈ। ਓਹੋ ਫਰੀਦ ਮੈਂ ਕਠਮੰਡੂ ਦੇ ਤਖਤ ਤੇ ਬੈਠਾ ਵਾਂ, ਇੰਨੀਆਂ ਲੋਕਾਂ ਨੇ ਸੈਲਫੀਆਂ ਲਈਆਂ ਉੱਥੇ ਆ ਕੇ। ਆਹੋ, ਬਲਬ ਨਹੀਂ ਦਿੱਤੇ ਅਸੀਂ ਕਿਸੇ ਨੂੰ, ਬਲਬ ਦਿੱਤੇ ਹੀ ਨਹੀਂ ਗਏ, ਉਹ ਖਰਾਬ ਸਨ। ਸਊਦੀ ਅਰਬ ਵਾਲੇ ਆਏ ਉਸਤਾਦ ਜੀ, ਸਊਦੀ ਅਰਬ ਵਾਲੇ ਆਏ ਦੁਪਹਿਰੇ, ਉਹ ਕਿਹੜੇ ਇਸ਼ਾ ਟਾਈਮ। ਉਹ ਤੇ ਆਪਣੇ ਕੰਮੀ ਲੱਗੇ। ਤੁਸੀਂ ਕੀ ਸਮਝਦੇ? ਇਹ ਅਸੀਂ 1-2 ਦਿਨ ਜਣੇ ਪਾਗਲ। ਹਾਂਜੀ ਚਲੋ ਇਧਰ ਬਾਸ ਦੇਖ ਲਓ, ਹੰਟਰ ਵਾਲੀ ਲਾਸ਼ ਦੇ ਅੰਗੂਠੇ ਬੰਨੇ ਹੁੰਦੇ ਆ। ਚਲੋ ਜੀ ਕੰਟੀਨਿਊ ਕਰੋ ਫੈਸਲ ਭਾਈ। ਉਹ ਯਾਰ ਛੱਡ ਦੇ ਯਾਰ, ਨਹੀਂ ਯਾਰ ਰਹਿਣ ਦੇ ਯਾਰ, ਛੱਡ ਦੇ ਯਾਰ ਆ ਰੌਨੀ, ਜਿਹੜਾ ਰੌਨੀ ਆ ਸਨੋਕਰ ਵਾਲਾ, ਕਿੱਡਾ ਅੱਛਾ ਪਲੇਅਰ ਹੈ। ਬਹੁਤ ਭਾਈ ਨਾ ਟਰੰਪ ਵੀ ਭਾਣ ਬਹੁਤ। ਟਰੰਪ ਵੀ ਆਹੋ, ਆ ਵਿਲੀਅਮ ਹਾਂਜੀ ਚੂਚਾੜ, ਇਹ ਇੰਨਾ ਮਸ਼ਹੂਰ ਮਾਰਕ ਵਿਲੀਅਮਸ, ਚੂਚਾੜ ਵੀ ਅੱਛਾ ਸੀਗਾ। ਮਾਰਕ ਵਿਲੀਅਮਸ ਬਹੁਤ ਕਮਾਲ ਹੈ। ਹੋ ਤੁਸੀਂ ਹਲੇ ਉਮਰ ਅਕਮਲ ਦਾ ਨਹੀਂ ਨਾਂ ਸੁਣਿਆ, ਸਨੋਕਰ ਦਾ ਬੈਸਟ ਪਲੇਅਰ ਆ। ਉਸਤਾਦ ਜੀ ਚੂਚਾੜ ਭਲਵਾਨ ਛੱਡ ਬਹੁਤ ਵੱਡੀ ਆਈਟਮ ਆ, ਤੂੰ ਇਹਨੂੰ ਦੇਖੀ ਕਦੇ? ਹਾਂਜੀ ਮੁੱਕ ਗਿਆ ਕਿ ਨਹੀਂ ਕੰਮ? ਇਹ ਨਾ ਸ਼ੁਗਲ ਦੇ ਵਿੱਚ ਗੱਲ ਪਾ ਲੈਂਦੇ ਹੋ ਤੁਸੀਂ, ਤੇ ਕਦੀ ਆਪਣਾ ਆਪ ਨਾ ਗੁਪਤ ਰੱਖਿਆ, ਸਹੀ ਨਹੀਂ ਦੱਸੀ ਦੱਸੀ ਤਾਂ ਨਹੀਂ। ਮੇਰੇ ਅੱਬੂ ਨੇ ਕਿਹਾ ਕਿ ਪੁੱਤਰ ਜਿਹੜਾ ਮਰਜ਼ੀ ਤੇਰੇ ਕੋਲ ਜੋ ਮਰਜ਼ੀ ਪੁੱਛਦਾ ਰਹੇ, ਨਹੀਂ ਦੱਸਣਾ ਤੂੰ। ਨਹੀਂ ਉਹ ਗੱਲਾਂ ਦੱਸਣ ਵਾਲੀਆਂ ਨਹੀਂ। ਨਾ ਸਾਡੇ ਖਾਨਦਾਨ ਦਾ ਤਲਕ ਸਿਆਸਤ ਨਾਲ, ਨਾ ਤੂੰ ਇਹ ਗੱਲ ਕਦੇ ਸ਼ੋਅ ਕਰਨੀ, ਠੀਕ ਹੈ? ਬਿਜ਼ਨਸਮੈਨ ਦੀ ਆਪਣੀ ਪ੍ਰਾਪਰਟੀ ਯਾਰ ਨਹੀਂ ਨਾ ਦੱਸਣਾ ਫਰੀਦ, ਮੈਂ ਨਹੀਂ ਗੱਲਾਂ ਦੱਸ ਸਕਦਾ ਬਈ। ਸਿਆਸਤ ਨਾਲ ਕਿੱਦਾਂ ਤਲਕ ਤੁਹਾਡਾ ਵੈਸੇ? ਸਿਆਸਤ ਨਾਲ ਇਹਨਾਂ ਦਾ ਦੂਰ ਦਾ ਤਾਲੁਕ ਆ। ਹਰ ਇਲੈਕਸ਼ਨ 'ਚ ਕੁਰਸੀਆਂ ਲੈਂਦੇ, ਕੁਰਸੀਆਂ ਕਿੱਦਾਂ ਲੈਣਾ? ਉਮੀਦਵਾਰਾਂ ਕੋਲੋਂ। ਬੁਰੀ ਗੱਲ ਆ ਵੈਰੀ ਗੁੱਡ। ਮੰਗਦੇ ਨਹੀਂ। ਅਸੀਂ ਆਪ ਅਲਹਮਦੁਲਿਲਾ ਇਲੈਕਸ਼ਨਾਂ ਦਾ ਸਿਸਟਮ ਹੈਗਾ। ਮੇਰੇ ਵਾਲਦ ਸਾਹਿਬ ਵੀ ਇਲੈਕਸ਼ਨ ਲੜੇ ਸੀਗੇ, ਜਿੱਤੇ, ਵੱਡੀ ਲੀਡ ਤੋਂ ਜਿੱਤੇ ਆ, ਵੱਡੀ ਲੀਡ ਤੋਂ ਜਿੱਤੇ ਆ। ਵੱਡੀ ਲੀਡ ਮਿਲੀ, ਨਾਲ ਕਾਰ ਵੀ ਪਾਈ। 3 ਸ਼ੂ ਵਾਲੀ ਵੱਡੀ ਲੀਡ ਤੋਂ ਜਿੱਤੇ ਹੈ। ਇਲੈਕਸ਼ਨ ਲੜੇ ਤੇ ਥੱਪੜ ਹੀ ਥੱਪੜ ਪੈ ਗਏ। ਸਿਆਸਤ ਨਾਲ ਹੈ ਤੁਹਾਡਾ ਤਾਲੁਕ? ਕਰਾਚੀ ਆਹੋ, ਇਲੈਕਸ਼ਨ ਤੇ ਖਲੋ ਗਏ ਇਹਨਾਂ ਦੇ ਅੱਬਾ ਜੀ। ਇੱਕ ਚਾਚਾ ਚਿੰਚੀ ਵਾਲਾ ਕਹਿੰਦੇ, ਚਾਚਾ ਥੋੜਾ ਜਿਹਾ ਪਰੇ ਹੋ, ਖਲੋ ਮਰ ਚੱਲ। ਨਹੀਂ ਇਲੈਕਸ਼ਨ ਤੇ ਫਰੀ, ਤੈਨੂੰ ਪਤਾ ਹੀ ਨਹੀਂ ਹੈਗਾ। ਸਹੀ ਗੱਲ। ਲੱਤਾਂ ਵੀ ਨਹੀਂ ਸੀ ਠੀਕ ਉਹਨਾਂ ਦੀਆਂ, ਤੇ ਇਲੈਕਸ਼ਨ ਤੇ ਖਲੋਤੇ ਸੀ। ਇਲੈਕਸ਼ਨ ਤੇ ਖਲੋਤੇ, ਲੱਤਾਂ ਠੰਡ ਨਾਲ ਕੰਬਣ ਦਈਆਂ। ਪਤਾ ਹੀ ਉਸਤਾਦ ਨੇ, ਜਿਨ੍ਹਾਂ ਨੇ ਹਿਸਟਰੀਆਂ ਪੜ੍ਹੀਆਂ ਉਹਨਾਂ ਕੋਲ ਪੁੱਛੋ, ਤੁਹਾਨੂੰ ਕੀ ਪਤਾ ਲੱਗੇ ਯਾਰ ਨਹੀਂ ਕੁਛ ਨਹੀਂ ਕਰਨ ਦੇ ਲਗਾਇਆ ਹੋਰ। ਨਹੀਂ ਸੌ ਗਏ ਸਾਰੇ, ਸੌ ਗਏ, ਹੌਲੀ ਬੋਲੋ, ਸੌ ਗਏ। ਚਲੋ ਫੈਸਲ ਭਾਈ, ਤੁਸੀਂ ਸਊਦੀ ਅਰਬ ਵਾਲੇ ਆ ਗਏ ਭਾਈ ਨਾ। ਤੁਸੀਂ ਕਰੋ ਉਹਨੇ ਨਾਜ਼ਰੀਨ ਤੇ ਕੀ ਪਤਾ, ਗਾਣੇ ਤੋਂ ਬਾਅਦ ਉਹਨਾਂ ਨੇ ਨਾਲ ਇੱਕ ਮੁੰਡਾ ਬਹੁਤ ਗਾਲ ਕੱਢ ਰਿਹਾ ਉਹ ਤੁਹਾਨੂੰ ਹੈਲੋ ਉਹ ਭਲਾ ਕੀ ਕਹਿ ਰਿਹਾ? ਕਹਿੰਦਾ ਸਾਡੇ ਹਰਾਮ ਦੇ ਪੈਸਿਆਂ ਦੇ ਐਮਬੀਜ਼ ਆ ਜਿਹੜੇ ਤੁਸੀਂ ਜ਼ਾਇਆ ਕਰ ਰਹੇ ਹੋ ਪਿਛਲੇ ਪੌਣੇ ਘੰਟੇ ਤੋਂ। ਤੁਸੀਂ ਗਾਣੇ ਤੱਕ ਹੀ ਰਹੋ ਨਾ ਉਸਤਾਦ ਜੀ। ਇਹ ਤੁਹਾਡੀ ਗਲਤ ਫਹਿਮੀ ਹੈਗੀ ਹੈ ਕੋਈ, ਤੇ ਫਰੀਦ ਦੀ ਵੀ ਗਲਤ ਫਹਿਮੀ। ਫਰੀਦ ਸਾਹਿਬ ਜਾਣਦੇ ਹੋ ਗੁੱਸੇ ਨੂੰ? ਉਹ ਪਸੀਨੇ ਨਾਲ ਮੁੱਛਾਂ ਚੋਣ ਦਈਆਂ ਉਹ ਬੋਲਦੇ। ਇਹਨੂੰ ਛੱਡ ਦੇ, ਮੈਨੂੰ ਵਜਾਣ ਦਿਓ ਉਸਤਾਦ ਜੀ, ਮੈਂ ਤੋੜ ਦੇਣਾ ਜੇ। ਯਾਰ ਇਹਨੂੰ ਛੱਡ ਦੇ ਯਾਰ, ਇਹਨੂੰ ਛੱਡ ਦੇ। ਮੈਂ ਖਾਬ 'ਚ ਵੇਖਿਆ ਚੋਰੀ ਹੋ ਗਿਆ ਤੁਹਾਡਾ। ਅੱਛਾ ਜੀ, ਆਹ ਪੈਰਿਸ 'ਚ ਛਿੱਤਰ ਪੈ ਗਏ। ਸ਼ਾਂਜ਼ਲੀਜ਼ੇ ਤੇ ਜੈਜ਼ ਵਾਲਾ ਸਪੀਕਰ ਲਾ ਕੇ ਸਿਮਾ ਵੇਚਣ। ਆ ਜੈਜ਼ ਟੈਲੀਨਾਰ की सिम फ्री हासिल कर यार। एफएल टावर तो छितर पै गए, नक साफ करके वो खंबे ना साफ कर चंगे छितर मेरे। ਐਵਰ ਟਾਵਰ ਤੇ ਉੱਥੇ ਨਾ ਡੀ ਗਰਾਊਂਡ ਤੇਰਾ ਪੈਨਸਲ ਲਾ ਕੇ ਬੈਠਾ। 9 दिन रहा पैरिस च, 9 दिन ही छितर पैंदे।
ਆਪਣੀ ਧੋਤੀ ਧੋ ਕੇ ਤੇ ਐਫਲ ਟਾਵਰ ਦੇ ਉੱਤੇ ਪਾਈ ਸੁੱਕਣੀ। ਅੱਛਾ ਪਹਿਲੇ ਦਿਨ ਹੀ ਚਿੱਤਰ ਕਾਲੇ ਇਹਦੇ ਦਿਲ 'ਚ ਵੀ ਇੱਥੇ ਵੀ ਇਦਾਂ ਹੀ ਮਾਹੌਲ ਆ ਡਿਨਰ ਸੈੱਟ ਗਲੀਆਂ 'ਚ ਵੇਚਣ ਤੈਨੂੰ ਤੇ ਉੱਥੇ ਫੁੱਲ ਪੇਸ਼ ਕੀਤੇ ਜਾਂਦੇ ਨੇ ਹਨਾ ਫਰੀਦ ਮੂੰਹ ਤੇ ਦੇਖੋ ਘੱਟਾ ਬਾਰ ਚ ਨਹਾਉਂਦੇ ਆ ਵੀ ਤਾਈ ਵੇਖ ਲਓ ਫਿਰ ਉਹਨੂੰ ਫੈਸਲ ਭਾਈ ਨੂੰ ਮੈਂ ਹੈ ਹੀ ਨਹੀਂ ਵਿੱਚ ਇਸ ਰੌਲੇ ਤੁਸੀਂ ਕਿਉਂ ਨਹੀਂ ਹੈਗੇ ਵਿੱਚ ਫੈਸਲ ਭਾਈ ਨੂੰ ਕੁਛ ਨਾ ਕਹਿ ਉਹਨੂੰ ਜੁਗਤਾ ਕਰੀ ਜਾਂਦੇ ਆਪਣਾ ਵੀ ਵੇਖ ਲੈ ਜਿਵੇਂ ਕੰਨ ਵਾਲਾ ਪਰਦਾ ਪੀਕੋ ਕਰਾਇਆ। ਵਾਹ ਵਾਹ ਹੁਣ ਤਾਂ ਕੋਈ ਫੈਸਲ ਭਾਈ ਨੂੰ ਗੱਲ ਕਰੀ। ਚੱਲ ਯਾਰ ਗੈਂਡੇ ਨੇ ਟਾਈ ਲਾਈ ਹੁੰਦੀ ਚੱਲ ਕਰ ਯਾਰ ਭਾਈ ਓਏ ਤੂੰ ਵੀ ਕਰ ਕੋਈ ਗੱਲ ਚਿੜੀਆਂ ਦਾ ਜਿਮ ਹੁੰਦਾ ਹੀ। ਇੱਧਰ ਫਰੀਦ ਵੇਖ ਲਓ ਬੰਦ ਨਾ ਪਰਸੀਨਾ ਸਾਹਿਬ ਕੀ ਚੱਲ ਠੀਕ ਆ ਫਿਰ ਬਸ ਕਰਦੇ ਬਿੱਲੀ ਨਾ ਹੰਡੀ ਸਾਹਿਬ ਚਲੋ ਪਰੇ ਦੇਖ ਲਓ ਐਂਡ ਕੁਲਫੀ ਨਾਲ ਸੈਨ ਕੀਤੇ। ਦਸ ਵੇਖ ਲਓ ਚੂਚੇ ਦੇ ਪੰਜੇ ਨਾਲ ਗੇਟ ਕੱਢੀ ਉਹ एमबीबीएस डॉक्टर को तवीज लिखाया ਹੁੰਦਾ ਖੈਰ ਜਾ ਇੰਸਟਾ 100 ਗ੍ਰਾਮ ਹੁੰਦਾ ਹੀ ਬਈ ਯਾਰ ਤੂੰ ਏਦਾਂ ਟਵਿੱਟਰ ਵਾਲੀ ਚਿੜੀ ਦਾ ਘੋਸਲਾ ਹੁੰਦਾ। ਆਪਣੇ ਯਾਰਾ ਦੋਸਤਾਂ ਨੂੰ ਗੱਲ ਸੁਣਾਉਂਦਾ ਕਹਿੰਦਾ ਯੂਸੀ ਬ੍ਰਾਊਜ਼ਰ ਜਿਹੜਾ ਨਾ ਇਹ ਜ਼ਿਲ੍ਹਾ ਨਾਜ਼ਮ ਦੇ ਅੰਡਰ ਹੁੰਦਾ। ਯੂਸੀ ਬ੍ਰਾਊਜ਼ਰ ਤਵੀ ਧਾਗਾ ਕਰਦਾ ਸੀ ਭਾਈ ਇੱਕ ਬੰਦੇ ਨੂੰ ਦਮ ਕੀਤਾ ਉਹ ਕਹਿੰਦਾ ਦਮ ਕਰ ਫੂਕ ਨਾ ਮਾਰੀ ਬੜੀ ਸਮੈਲ ਆ ਇਹਦਾ ਅੱਬੂ ਗਵਾਚ ਗਿਆ ਤੇ ਗੂਗਲ ਤੇ ਲੱਭਣ ਡਿਆ ਚੱਲ ਯਾਰ ਇਹਦਾ ਵੀ ਅੱਬੂ ਗਵਾਚ ਗਿਆ ਤੇ ਕਹਿੰਦਾ ਕੋਈ ਨਹੀਂ ਕੋਈ ਹੋਰ ਆ ਜਾਊਗਾ। ਇਹਨੇ ਵੀ ਆਪਣੀ ਤਸਵੀਰ ਫੇਸਬੁੱਕ ਤੇ ਸੁੱਟੀ ਭਾਈ ਤੇ ਲੋਕੀ ਫੇਸਬੁੱਕ ਵਾਲਿਆਂ ਨੂੰ ਕਹਿੰਦੇ ਭਾਈ ਲੱਖ ਲਾਹਨਤ ਵਾਲਾ ਵੀ ਰਿਐਕਟ ਕਰੋ। ਲੱਖ ਲਾਨਤਾਰਾ ਇਮੋਜੀ ਕੱਢੋ ਓਏ ਬੱਲੇ ਤੇ ਮਾਈ ਰੱਖ ਕੇ ਬੁੱਚੀਆਂ ਪਾਈਆਂ ਸਾਈਡ ਵਾਲੀ ਜੇਬ ਚ ਟਰੈਕਟਰ ਪਾਇਆ ਹੁੰਦਾ ਵਾ ਗੁੱਡ ਇੱਧਰ ਫਰੀਦ ਵੇਖ ਲਓ ਗੈਲਰੀ ਤੇ ਹੈਲੀਕਾਪਟਰ ਖਲੋਤਾ ਕਿਆ ਬਾਤ ਹੈ ਟੈਂਕੀ ਤੇ ਸੱਸ ਚੜਾਈ ਵਾਹ ਵਾਹ ਕਮਾਂਡੋ ਦੇ ਫਿੰਸੀਆਂ ਨਿਕਲੀਆਂ। ਕਿਆ ਬਾਤ ਹੈ ਕਿਆ ਬਾਤ ਹੈ ਸਹੁਰੇ ਨਾਲ ਘੋੜੀ ਚੜਾਪਾ ਖੇਡਿਆ ਆਲੂ ਮਸਦਾ ਪਕਾਏ ਹੁੰਦੇ ਕੁਸਰੇ ਨੇ ਬਾਲਾ ਕੱਢਿਆ ਵਾਹ ਵਾਹ ਨਾਨੀ ਤੇ 6 ਪੈਕ ਹੁੰਦੇ ਜੰਮ ਤੇ ਕੁਸਰਾ ਸੁੱਤਾ। ਤੁਸੀਂ ਉੱਠੋ ਨਾ ਬਿੱਲੀ ਦੀ ਮੁੱਛ ਨੂੰ ਵੱਟ ਦਿੱਤੇ ਹੁੰਦੇ ਨੇ ਉੱਠੋ ਕੀ ਹੈ ਅੰਬ ਗਰਮ ਕਰਕੇ ਚੂਪੇ ਹੁੰਦੇ ਸਹੀ ਉੱਠੋ ਨਾ ਉਸਤਾਦ ਜੀ ਕੀ ਕਰਦੇ ਹੋ ਸਹੀ ਉੱਠੋ ਨਾ ਬਿੱਲੀ ਕੋ ਦੁੱਧ ਫੁਦਾਰਾ ਲੈ ਕੇ ਚਾਹ ਬਣਾਈ ਹੁੰਦੀ ਉਧਰ ਵੇਖ ਲਓ ਹਮਾਮ ਚ ਛਿਲਾ ਨਾਤਾ। ਓਏ ਹੋਏ ਚੌਥੀ ਮੰਜ਼ਲ ਤੇ ਕਵਰ ਹੁੰਦੀ ਵਾਹ ਵਾਹ ਬੇਸਮੈਂਟ ਚ ਢੋਲ ਸਿੱਧਾ ਕੀਤਾ ਹੁੰਦਾ ਚੁੱਪ ਕਰ ਜਾ 7 ਰਬਟੀ ਆਲੂ ਹੁੰਦਾ ਵਾਹ ਬੇਸਮੈਂਟ ਚ ਮਿੰਟ ਲਾਇਆ ਹੁੰਦਾ ਯਾਰ ਲਿਆਸਾ ਪੈਂਥੀਆ ਹੁੰਦਾ ਵਾ ਕੁੱਤੇ ਦੀ ਓਏ ਫੁੱਫੀ ਉਂਗਲ ਤੇ ਘੁਮਾਈ ਹੁੰਦੀ ਯਾਰ ਇਹ ਕੀ ਬਕਵਾਸ ਹੈ ਛੋਟਾ ਭਰਾ ਚੂਸ ਕੇ ਸੁੱਟਿਆ ਹੁੰਦਾ ਮੈਂ ਯਾ ਮਰੇ ਦਰਾਜ ਘਾਉ ਗਿਆ ਹੁੰਦਾ ਬਟੂਏ ਚ ਰੇਤ ਪਾਈ ਹੁੰਦੀ। ਕਾਰ ਚ ਟੈਲੋ ਆਈ ਹੁੰਦੀ ਛੱਤ ਰਕਸ਼ਾ ਚਲਾਇਆ ਹੁੰਦਾ ਕੁੱਤੇ ਦੀ ਪੂਛਲ ਨੂੰ ਜੈਲ ਲਾਈ ਹੁੰਦੀ। ਤੈਨੂੰ ਮੌਤ ਪਈ ਹੁਣ ਤੈਨੂੰ ਮੌਤ ਪਈ ਕਰ ਉਹਨਾਂ ਨੂੰ ਓਏ ਟ੍ਰੇਨ ਚ ਰੰਗ ਵਾਲੇ ਲੱਗੇ ਹੁੰਦੇ ਔਰ ਨੋਂਦਰਾ ਵਾਲਾ ਟਿਸ਼ੂ ਹੁੰਦਾ ਓਏ ਜੰਗੀ ਚ ਨਸੀਬੋ ਦਾ ਗਾਣਾ ਲਾਇਆ ਉਹ ਬੱਸ ਸੀਲਿੰਗ ਕਰਾਈ ਹੁੰਦੀ ਸਰਾਣੇ ਚ ਪੈਸੇ ਜੋੜੇ ਹੁੰਦੇ ਇੰਜਨ ਦੀ ਕਰੀ ਜਾ ਫਰੀਦ ਵੀ ਭਾਈ ਸੀਲਿੰਗ ਕਰਦਾ ਸੀ ਸੀਲਿੰਗ ਕਰਦਾ ਸੀ ਇੱਕ ਠੇਕਾ ਮੁਕਾ ਕੇ ਭਾਈ ਨੂੰ ਫੋਨ ਆਇਆ ਉਹ ਕਹਿੰਦੇ ਭਾਈ ਜ਼ਰਾ ਤੇ ਸੀਲਿੰਗ ਦੇ ਵਿੱਚ ਹੀ ਕੁੱਤਾ ਬੰਦ ਕਰਤਾ ਉਹ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਇਹ ਕਹਾਣੀ ਪਤਾ ਲੱਗਿਆ ਪਤਾ ਨਹੀਂ ਬੈਲ ਲਾਈ
ਪੱਖੇ ਦੇ ਪਰ ਲਾ ਕੇ ਮੱਖੀ ਨੂੰ ਲਾਏ ਹੁੰਦੇ, ਉਹਦੇ ਕੋਲ ਡੇ ਨਹੀਂ ਜਾ ਰਹੇ, ਉੱਥੇ ਹੀ ਮਰ ਗਏ। ਬਰਗਰ ਚ ਲਾਸ਼ ਆਈ ਹੁੰਦੀ ਆ, ਖਰਗੋਸ਼ ਨਾਲ ਕਾਊਂਟਰ ਸਾਫ਼ ਕੀਤਾ ਹੁੰਦਾ ਯਾਰ, ਇਸਤਰੀ ਨਾਲ ਸ਼ੇਵ ਕੀਤੀ ਹੁੰਦੀ ਇੱਟ ਨਾਲ ਵਾਲ ਪਾਏ ਹੁੰਦੇ ਆ ਮੇਰੇ ਮੋਰ ਚਵਲਾ ਮਾਰਦਾ, ਤੂੰ ਵੀ ਮਾਰ ਲਾ। ਤੂੰ ਵੀ ਕਹਦੇ ਕਾਂਡੀ ਨਾਲ ਸੂਪ ਪੀਂਦਾ ਹੁੰਦਾ ਉਹ। ਆਹੋ ਜੀ ਜੀ ਸਹੀ ਗੱਲ। ਓਏ ਦਰਖਤ ਤੇ ਕੁੱਤਕਾਰੀਆਂ ਕੀਤੀਆਂ ਨੇ। ਖੰਭੇ ਨਾਲੋਂ ਤੋੜ ਕੇ ਫਲ ਖਾਦਾ ਹੁੰਦਾ। ਉਹ ਤਿੱਕੇ ਕਬਾਬਾਂ ਦਾ ਦਰਖਤ ਹੁੰਦਾ ਜੀ। ਆਹੋ ਆ ਸਹੀ ਗੱਲ। ਫਰਾਈ ਫਰੂਟ। ਓਏ ਸੰਘਾੜਿਆਂ ਦੀ ਫੈਕਟਰੀ ਹੁੰਦੀ ਹੈ। ਓਏ ਲੱਸੀ ਚ ਪੈਂਚਰ ਚੈੱਕ ਕੀਤਾ ਹੁੰਦਾ। ਖੱਟੇ ਨਾਲ ਸ਼ੇਪ ਨਰਮ ਕੀਤੀ ਹੁੰਦੀ। ਉਧਰ ਕਰ, ਉਧਰ ਕਰ, ਉਧਰ ਕਰ, ਉਧਰ ਕਰ। ਕੱਟੇ ਨਾਲ ਸ਼ੇਪ ਨਾਲ ਰੰਗੀ ਪੈਪਰ ਨਾਲ ਅੰਜੂ ਸਾਫ਼ ਕੀਤੇ ਹੁੰਦੇ। ਬਕਵਾਸ ਕਰਨ ਵਾਲਾ ਸਾਡੂ ਹੁੰਦਾ। 96 ਦੀ ਗੈਲਰੀ 'ਚ ਪੇਟੀਆਂ ਰੱਖੀਆਂ ਹੁੰਦੀਆਂ। ਅੱਛਾ ਫੈਸਲ ਨੂੰ ਆਮਦ ਨਹੀਂ ਹੋ ਰਹੀ, ਕਿਸੇ ਦੀਆਂ ਸੋਚ ਰਿਹਾ। ਉਸਤਾਦ ਜੀ ਮੈਂ ਕਰਦੀ ਨਹੀਂ, ਆਹੋ, ਸਹੀ ਗੱਲ। ਕਾਰ ਨੂੰ ਛਾਂਟਾ ਮਾਰ ਕੇ ਨਸਾਇਆ ਹੁੰਦਾ। ਵਾਹ ਵਾਹ ਵਾਹ, ਬਹੁਤ ਅੱਛੇ ਯਾਰ ਪੈਸੇ। ਅੰਨੇ ਦੀ ਪਸੰਦ ਦੀਆਂ ਸ਼ਰਟਾਂ ਲਈਆਂ ਹੁੰਦੀਆਂ। ਓਏ ਨਰਸ ਨਾਲ ਵਾਲੀਬਾਲ ਖੇਡਿਆ ਹੁੰਦਾ। ਲੈਬਾਰਟਰੀ 'ਚ ਮਦਾਰੀ ਲੱਗੀ ਹੁੰਦੀ ਹੈ। ਲੈਬਾਰਟਰੀ 'ਚ ਮਦਾਰੀ ਲੱਗੀ। ਨਸ਼ਈ ਕੋ ਪਾਊਡਰ ਲੈ ਕੇ ਇੱਥੇ ਲਾਇਆ ਹੁੰਦਾ ਜੀ ਉਹ। ਜੁਗਨੂ ਦਾ ਸੋਚ ਬੰਦ ਕੀਤਾ ਹੁੰਦਾ। ਅੱਛਾ ਇੱਕ ਗਲੀ 'ਚ ਵੜਿਆ ਤੇ ਉਹ ਅੱਗੋਂ ਗਲੀ 'ਚ ਕੰਮ ਹੋ ਰਿਹਾ ਸੀ, ਉਹਨੇ ਪੁੱਟੀ ਸੀ ਤੇ ਉੱਪਰੋਂ ਦੀ ਗਿਆ ਤੇ ਇੱਕ ਬੰਦੇ ਨੇ ਕਿਹਾ ਯਾਰ ਤੂੰ ਉੱਤੋਂ ਦੀ ਕਿਉਂ ਆਇਆ? ਕਹਿੰਦਾ ਉਧਰ ਸਨੋਕ ਲੱਗਾ। ਅੱਛਾ ਸਾਰੇ ਘਰਦਿਆਂ ਨੂੰ ਨਾ ਵੈਗਨ 'ਚ ਵਾੜ ਰਿਹਾ ਤੇ ਆਪਣੀ ਬੁੱਢੀ ਇਹਦੀ ਫੁੱਲ ਕਾਲੀ, ਕਾਲਾ ਰੰਗ ਦੀ ਬੁੱਢੀ ਦਾ ਸਾਰਿਆਂ ਨੂੰ ਵਾੜ ਰਿਹਾ ਤੇ ਲੋਕਾਂ ਨੇ ਕਿਹਾ ਯਾਰ ਬੁੱਢੀ ਨੂੰ ਪਹਿਲੇ ਵਾੜ, ਕਹਿੰਦਾ ਨਹੀਂ ਬਲੈਕ ਐਂਡ ਤੇ ਪਾਈ ਦੀ। ਕੁਈਨ ਆ। ਯਾਰ ਦੱਸ ਅੱਲਾ ਮਾਫੀ ਇੰਨੇ ਰੰਗ ਆ ਕਸਬੇ ਚਿੰਗਜੀ ਚ ਵੜਨ ਲੱਗੇ ਇੰਜ ਦਾ ਜਿਵੇਂ ਸਨੋਕਰ ਦੀਆਂ ਟਟੈਣੀਆਂ ਦੱਸ ਰਹੇ ਆ ਪਿੰਕ ਵਾਰਡ ਪਹਿਲੇ ਅੰਦਰ। ਅੱਛਾ ਵਿਆਹ ਤੇ ਗਿਆ ਤੇ ਬੱਚੇ ਟੋਰ ਦਿੱਤੇ ਤੇ ਆਪ ਪਿੱਛੇ ਆਉਣ ਡਿਆ। ਬੱਚੇ ਘਰ ਪਹੁੰਚ ਗਏ, ਕਹਿੰਦਾ ਹਾਂ ਪੁੱਗ ਗਏ ਹੋ। ਮੈਨੂੰ ਦੱਸਣ ਡਿਆ, ਕਹਿੰਦਾ ਪਹਿਲਾਂ ਯਾਰ ਮੇਰਾ ਨਾ ਕੰਮ ਕਾਰ ਨੂੰ ਦਿਲ ਹੀ ਨਹੀਂ ਸੀ ਕਰਦਾ ਹੈਗਾ। ਕਹਿੰਦਾ ਫਿਰ ਮੈਂ ਕਾਰੋਬਾਰੀ ਲੋਕਾਂ 'ਚ ਬਹਿਣ ਲੱਗ ਪਿਆ। ਮੈਂ ਕਿਹਾ ਫੇਰ? ਕਹਿੰਦਾ ਹੁਣ ਉਹਨਾਂ ਦਾ ਵੀ ਨਹੀਂ ਦਿਲ ਕਰਦਾ। ਉਹਨਾਂ ਨੂੰ ਵੀ ਪਤਾ। ਉਹ ਵੀ ਵਿਹਲੇ ਨੇ ਸਾਰੇ। अपना बहुत ख्याल रखना, फिर ਤੁਹਾਡੇ ਨਾਲ अगले प्रोग्राम 'ਚ मुलाकात होएगी, तब तक के लिए इजाजत, अल्लाह हाफिज।